ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ। ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 22 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500 ਦੇ ਉੱਤੇ। ਕਵਰ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ ਕਰੋ 408 272 2500 ਦੇ ਉੱਤੇ। ਮਨਜੀਤ ਸਿੰਘ, ਨਰਿੰਦਰ ਕੌਰ ਖੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਢਾਲੀਵਾਲ ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਣਾ 4159090503। ਟਰੀਅਸ ਟਰੱਕਿੰਗ ਫਰੈਜ਼ਨੋ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ ਤੇ ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ ਤੇ ਕਾਲ ਕਰ ਸਕਦੇ ਹੋ 5598344000 ਤੇ ਕੋਲੀਆ ਟਰੱਕ ਡਰਾਈਵਿੰਗ ਸਕੂਲ ਹਾਈਵੇ 99 180 ਦੇ ਕਾਰਨਰ ਤੇ 53 ਫੁੱਟ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਡਰਾਈਵ ਐਂਡ ਟ੍ਰੇਲਰਸ ਰੈਂਟ ਤੇ ਲਈ ਇਹਨਾਂ ਕੋਲ ਉਪਲਬਧ ਹਨ। ਕਾਲ 5592663737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਤੋਂ ਪਹਿਲਾਂ ਰਾਜਕਨਵੀਰ ਸਿੰਘ ਜੀ ਆਪਾਂ ਜਿੰਨੇ ਵੀ ਸਾਡੇ ਸਰੋਤੇ ਆ ਪੰਜਾਬੀ ਰੇਡੀਓ USA ਦੇ ਉਹਨਾਂ ਨੂੰ ਦੱਸਦੇ ਜਾਈਏ ਵੀ ਪੰਜਾਬੀ ਕਲਚਰਲ ਸੈਂਟਰ ਤੇ ਪੰਜਾਬੀ ਰੇਡੀਓ USA ਦਾ ਜਿਹੜਾ ਫ੍ਰਿਜ਼ਨੋ ਵਾਲਾ ਸਾਡਾ ਲੋਕੇਸ਼ਨ ਆ 2125 ਨਾਰਥ ਵਾਰਟਨ ਐਵਨਿਊ ਫ੍ਰਿਜ਼ਨੋ। ਉੱਥੇ ਸੁਖਵਿੰਦਰ ਸਿੰਘ ਜਿਹੜੇ ਲੁਧਿਆਣੇ ਤੋਂ ਆਏ ਹੋਏ ਆ ਉਹਨਾਂ ਨੇ ਸੁਖਪ੍ਰੀਤ ਸਿੰਘ ਉਹਨਾਂ ਨੇ ਜਿਹੜੀ ਆ ਐਗਜ਼ੀਬਿਸ਼ਨ ਲਾਈ ਹੋਈ ਆ। ਐਗਜ਼ੀਬਿਸ਼ਨ ਦੇ ਵਿੱਚ ਦਰਬਾਰ ਸਾਹਿਬ ਹੋਰ ਸਿੱਖ ਹਿਸਟਰੀ ਦੇ ਨਾਲ ਰਿਲੇਟਡ ਜਿਹੜੇ ਆਪਣੇ ਪ੍ਰੋਮੀਨੈਂਟ ਪਰਸਨੈਲਿਟੀਜ਼ ਹੋਈਆਂ ਉਹਨਾਂ ਦੀਆਂ ਤੇ ਪੰਜਾਬੀ ਕਲਚਰ ਨੂੰ ਲੈ ਕੇ ਬਾਂਦਰ ਕਿੱਲਾ ਜਾਂ ਹੋਰ ਇੱਦਾਂ ਦੀਆਂ ਪਿਕਚਰਸ, ਇਸੇ ਤਰ੍ਹਾਂ ਕਰੋਨਾ ਵਾਇਰਸ ਦੇ ਦੌਰਾਨ ਕੀ ਕੁਝ ਵਾਪਰਿਆ ਉਹਦੀਆਂ ਜਿਹੜੀਆਂ ਉਹਨਾਂ ਨੇ ਪੇਂਟਿੰਗਸ ਤੇ ਨਾਲ ਦੀ ਨਾਲ ਕਿਸਾਨ ਅੰਦੋਲਨ ਦੀਆਂ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਸਾਰਿਆਂ ਨੂੰ ਬੇਨਤੀ ਆ ਜ਼ਰੂਰ, ਬਹੁਤ ਸਾਰੇ ਸਕੂਲਾਂ 'ਚ ਅੱਜ ਕੱਲ੍ਹ ਛੁੱਟੀਆਂ ਆ, ਬੱਚਿਆਂ ਨੂੰ ਨਾਲ ਲੈ ਕੇ ਕਿਉਂਕਿ ਉਹਦੀ ਕੋਈ ਫੀਸ ਨਹੀਂ ਕੋਈ ਐਂਟਰੀ ਨਹੀਂ, ਜਾ ਕੇ ਐਗਜ਼ੀਬਿਸ਼ਨ ਜ਼ਰੂਰ ਦਿਖਾਲ ਕੇ ਲਿਆਓ। ਸਿੱਖ ਸਟੂਡੈਂਟ ਐਸੋਸੀਏਸ਼ਨ ਫ੍ਰਿਜ਼ਨੋ ਤੇ ਉੱਥੋਂ ਡਾਕਟਰ ਜਿਹੜੇ ਆ ਗੁਰਰੀਤ ਸਿੰਘ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਐਗਜ਼ੀਬਿਸ਼ਨ ਉੱਥੇ ਲੱਗੀ ਹੋਈ ਆ। ਜੀ ਬਿਲਕੁਲ। ਸੋ ਮਹਾਰਾਜਾ ਰਣਜੀਤ ਸਿੰਘ ਹੁਣਾਂ ਦੇ ਦਰਬਾਰ ਦੀ ਉੱਥੇ ਤਸਵੀਰ ਆ, ਦਰਬਾਰ ਸਾਹਿਬ ਦੀ ਵੱਖ-ਵੱਖ ਐਂਗਲਸ ਤੋਂ ਬਰਡ ਵਿਊ ਤੋਂ ਕਹਿ ਲਓ, ਏਰੀਅਲ ਵਿਊ ਆ, ਹੋਰ ਵੱਖ-ਵੱਖ ਥਾਵਾਂ ਤੋਂ ਆ। ਮਹਾਰਾਜਾ ਦਲੀਪ ਸਿੰਘ ਦੀ ਜਿਹੜੀ ਪੋਰਟਰੇਟ ਆ ਉਸ ਨੂੰ ਇਹਨਾਂ ਨੇ ਜਿਹੜਾ ਉਹ ਚਿੱਤਰਿਆ ਹੈਗਾ ਆ ਤੇ ਪੰਜਾਬੀ ਪੇਂਡੂ ਸੱਭਿਆਚਾਰ ਦੀਆਂ ਜਿਹੜੀਆਂ ਪੇਂਟਿੰਗਸ ਆ ਉਹ ਇੱਥੇ ਹੈਗੀਆਂ ਆ। ਸੋ ਤਕਰੀਬਨ ਮੈਨੂੰ ਲੱਗਦਾ 20-25 ਪੇਂਟਿੰਗਸ, 2 ਦਰਜਨ ਪੇਂਟਿੰਗਸ ਇੱਥੇ ਤੋਂ ਉਸ ਤੋਂ ਵੱਧ ਜਿਹੜੀਆਂ ਉਹ ਉੱਥੇ ਲੱਗੀਆਂ ਹੋਈਆਂ ਨੇ। ਆਓ ਆਰਾਮ ਦੇ ਨਾਲ ਇਤਮੀਨਾਨ ਦੇ ਨਾਲ ਜਿਹੜਾ ਉਹ ਤੁਸੀਂ ਦੇਖੋ ਤੇ ਦੇਖ ਕੇ ਇਹਨਾਂ ਪੇਂਟਿੰਗਸ ਦਾ ਆਨੰਦ ਜਿਹੜਾ ਤੁਸੀਂ ਮਾਣੋ। ਤੇ ਜਿਹੜੇ ਹੈਗੇ ਨੇ ਖੁਦ ਆਰਟਿਸਟ ਉਹ 11 ਕੁ ਵਜੇ ਇੱਥੇ ਆ ਜਾਂਦੇ ਨੇ। ਸੋ ਤੁਸੀਂ 10 ਵਜੇ ਤੋਂ ਬਾਅਦ ਦੇ ਵਿੱਚ ਆ ਕੇ ਜਿਹੜੀ ਐਗਜ਼ੀਬਿਸ਼ਨ ਨੂੰ ਉਹ ਦੇਖ ਸਕਦੇ ਹੈਗੇ ਆ। ਸ਼ਾਮ ਨੂੰ ਜਿਹੜਾ ਆ 5-6 ਵਜੇ ਤੱਕ ਜਿਹੜੀ ਐਗਜ਼ੀਬਿਸ਼ਨ ਆ ਇਹ ਓਪਨ ਰਹੇਗੀ। ਸੋ ਇਹ ਆਉਂਦੇ ਸ਼ਨੀਚਰਵਾਰ ਤੱਕ ਆ, 27 ਤਰੀਕ ਤੱਕ ਇਹ ਐਗਜ਼ੀਬਿਸ਼ਨ ਰਹੇਗੀ। ਸੋ ਤੁਸੀਂ ਆ ਕੇ ਜ਼ਰੂਰ ਇਸ ਨੂੰ ਦੇਖੋ। ਬਾਕੀ ਇਸ ਦੇ ਉੱਤੇ ਕੱਲ੍ਹ ਇੱਕ ਅੱਧੇ ਕੁ ਘੰਟੇ ਦੀ ਆਪਾਂ ਵੀਡੀਓ ਇਸ ਐਗਜ਼ੀਬਿਸ਼ਨ ਦੀ ਉਹ ਵੀ ਆਪਣੇ ਫੇਸਬੁੱਕ YouTube ਦੇ ਉੱਤੇ ਪਾਈ ਹੋਈ ਹੈਗੀ ਆ। ਤੁਸੀਂ ਉੱਥੇ ਜਾ ਕੇ ਵੀ
ਪਹਿਲੋਂ ਥੋੜ੍ਹਾ ਜਿਹਾ ਜਿਹੜਾ ਉਹਦੇ ਵਿੱਚ ਖੁਦ ਥੋੜ੍ਹਾ ਐਕਸਪਲੇਨ ਵੀ ਕਰ ਰਿਹਾ, ਪਰ ਆ ਕੇ ਸਿੱਧਾ ਜਿਹੜੀਆਂ ਉਹਨਾਂ ਦੇ ਨਾਲ ਗੱਲਾਂ ਕਰੋ, ਉਸ ਦਾ ਆਨੰਦ ਜਿਹੜਾ ਆ ਉਹ ਵੱਖਰਾ ਹੈਗਾ ਆ। ਜੀ, ਕੱਲ੍ਹ ਤੇ ਦੂਰੋਂ-ਦੂਰੋਂ ਸੈਕਰਾਮੈਂਟੋ ਤੋਂ, ਫਰੀਮੌਂਟ ਤੋਂ ਕਾਫੀ ਜਿਹੜੀਆਂ ਸੰਗਤਾਂ ਦੇਖਣ ਗਈਆਂ ਸੀਆਂ। ਸੋ ਜਿਹੜਾ ਕੋਈ ਬੰਦਾ ਕੰਮ ਕਰਦਾ ਹਰ ਫੀਲਡ 'ਚ, ਆਪਾਂ ਦੇਖਿਆ ਕਿਸਾਨ ਮੋਰਚੇ 'ਚ ਹਰ ਇੱਕ ਪੰਜਾਬੀ ਨੇ ਸਪੋਰਟ ਕੀਤੀ, ਚਾਹੇ ਉਹ ਫਾਈਨੈਂਸ਼ੀਅਲੀ ਹੋਵੇ, ਪ੍ਰੋਟੈਸਟ ਕਰਕੇ ਹੋਵੇ। ਸੋ ਇਹਨਾਂ ਨੇ ਹੁਣ ਪੇਂਟਿੰਗਸ ਬਣਾਈਆਂ ਆ, ਜ਼ਰੂਰ ਬੱਚਿਆਂ ਨੂੰ ਦਿਖਾਓ ਜਾ ਕੇ। ਤੇ ਜੇ ਕੋਈ ਪੇਂਟਿੰਗ ਕਰਦਾ ਵੀ ਆ, ਚਾਹੇ ਉਹ ਅਡਲਟ ਵੀ ਹੈਗਾ, ਉਹ ਕਹਿੰਦੇ ਸੀ ਵੀ ਜੇ ਪੇਂਟਿੰਗ ਦੇ ਵਿੱਚ ਕੁਛ ਉਹਨਾਂ ਨੇ ਟੱਚ ਅਪ ਦੇਣਾ ਆ, ਤਾਂ ਜ਼ਰੂਰ ਉਹ ਹੈਲਪ ਵੀ ਕਰਨਗੇ। ਟਿਪਸ ਵੀ ਜਿਹੜੀ ਆ ਤੁਸੀਂ ਲੈ ਸਕਦੇ ਆ। ਸੋ 11 ਤੋਂ ਜਿਹੜੇ ਆ ਇਹ 2-3 ਵਜੇ ਤੱਕ ਇੱਥੇ ਹੁੰਦੇ ਆ। ਆਰਟਿਸਟ ਜਿਹੜੇ ਖੁਦ ਸੁਖਪ੍ਰੀਤ ਹੋਇਆ ਕਰਨਗੇ। ਸੋ ਕਹਿੰਦੇ ਵੀ ਉਸ ਟਾਈਮ ਦੌਰਾਨ ਤੁਸੀਂ ਆ ਕੇ ਆਰਟ ਬਾਰੇ ਜੇ ਕੋਈ ਸਿੱਖ ਰਿਹਾ ਆ ਜਾਂ ਜਿਹਨੇ ਸਿੱਖਣੀ ਆ ਜਾਂ ਜੇ ਸ਼ੁਰੂਆਤ ਕਰਨੀ ਆ ਜਾਂ ਸ਼ੁਰੂ ਕਰਨਾ ਆ, ਉਹਦੇ ਬਾਰੇ ਵੀ ਤੁਹਾਨੂੰ ਇੱਕ ਹਿਸਾਬ ਨਾਲ ਓਪਨ ਵਰਕਸ਼ਾਪ ਟਾਈਮ ਇਹਨਾਂ ਨੇ ਉਸ ਦੌਰਾਨ ਜਿਹੜਾ ਉਹ ਰੱਖਿਆ ਹੋਇਆ ਆ। ਸੋ ਤੁਸੀਂ ਜ਼ਰੂਰ ਜਿਹੜਾ ਵਿਜ਼ਿਟ ਕਰੋ, ਟਾਈਮ ਕੱਢ ਕੇ ਜਿਹੜਾ ਇਸ ਐਗਜ਼ੀਬਿਸ਼ਨ ਨੂੰ ਉਹ ਤੁਸੀਂ ਲਾਓ। ਐਗਜ਼ੀਬਿਸ਼ਨ ਆਪਾਂ ਇਹ ਤੀਸਰੀ ਜਿਹੜੀ ਕਲਾ ਪ੍ਰਦਰਸ਼ਨੀ ਆ ਪੰਜਾਬੀ ਕਲਚਰ ਸੈਂਟਰ ਦੇ ਵਿੱਚ ਜਿਹੜੀ ਇਹ ਲਗਾਈ ਗਈ ਹੈਗੀ ਆ। ਕਰੋਨਾ ਤੋਂ ਪਹਿਲਾਂ ਜਿਹੜੇ ਆਰਟਿਸਟ ਜਰਨੈਲ ਸਿੰਘ ਕੈਨੇਡਾ ਤੋਂ ਆਏ ਸੀਗੇ, ਤੇ ਹੁਣ ਤੋਂ ਕੁਛ ਮਹੀਨੇ ਪਹਿਲਾਂ ਜਿਹੜੇ ਆਰਟਿਸਟ ਪਰਮ ਸਿੰਘ ਪੰਜਾਬ ਆਰਟ ਗੈਲਰੀ ਵਾਲੇ ਕੈਲਗਰੀ ਕੈਨੇਡਾ ਤੋਂ, ਤੇ ਲੁਧਿਆਣੇ ਤੋਂ ਵਿਸ਼ੇਸ਼ ਤੌਰ ਤੇ ਆਪਣੇ ਕੋਲ ਇੱਥੇ ਇਹ ਆਏ ਹੋਏ ਸੀਗੇ। ਸੋ ਉਹਨਾਂ ਨੇ ਜਿਹੜੀ ਐਗਜ਼ੀਬਿਸ਼ਨ ਆ ਇੱਥੇ ਲਗਾਈ ਹੈਗੀ ਆ। ਸੋ ਜ਼ਰੂਰ ਪਹੁੰਚੋ। ਐਡਰੈਸ ਇੱਕ ਵਾਰੀ ਫਿਰ ਦੱਸ ਦਿੰਦੇ ਆ। 2125 ਨਾਰਥ ਬਾਰਟਨ ਐਵਨਿਊ, 2125 ਨਾਰਥ ਬਾਰਟਨ ਐਵਨਿਊ, ਬੀ ਐਜ਼ ਇਨ ਬॉय। ਸੋ ਇੱਥੇ ਆ ਕੇ ਜਿਹੜਾ ਪਹੁੰਚੋ। ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ ਜਿਹੜੇ ਆ ਉਹ ਤੁਸੀਂ 5-6 ਵਜੇ ਤੱਕ ਐਗਜ਼ੀਬਿਸ਼ਨ ਨੂੰ ਜਿਹੜਾ ਹੈ ਉੱਥੇ ਦੇਖ ਸਕਦੇ ਜੀ, ਹੈਗੇ ਆ। ਸੋ ਬੜੀ ਪੀਸਫੁਲ ਜਗ੍ਹਾ ਹੈਗੀ ਆ, ਪਾਰਕਿੰਗ ਬਹੁਤ ਆ, ਕੋਈ ਰੌਲਾ ਰੱਪਾ ਨਹੀਂ ਹੈਗਾ ਉੱਥੇ। ਬੱਚਿਆਂ ਨੂੰ ਨਾਲ ਲਿਜਾ ਕੇ ਜਿਹੜਾ ਆ ਜ਼ਰੂਰ, ਜਿਹੜਾ ਬੰਦਾ ਇੰਨੇ ਸਾਲਾਂ ਤੋਂ ਜਿਹੜਾ ਸਿੱਖ ਆਰਟ ਨੂੰ, ਪੰਜਾਬੀ ਕਲਚਰ ਨੂੰ ਤੇ ਜੋ ਕੁਝ ਅੱਜ ਵਾਪਰ ਰਿਹਾ ਉਸ ਨੂੰ ਆਪਣੀ ਪੇਂਟਿੰਗਸ ਰਾਹੀਂ ਪੇਸ਼ ਕਰ ਰਿਹਾ, ਹੌਸਲਾ ਅਫਜ਼ਾਈ ਹੁੰਦੀ ਆ। ਕੋਈ ਉੱਥੇ ਕੋਈ ਡੋਨੇਸ਼ਨ ਜਾਂ ਕੋਈ ਇੱਦਾਂ ਦੀ ਗੱਲ ਨਹੀਂ ਹੈਗੀ। ਫ੍ਰੀ ਦੇ ਵਿੱਚ ਐਂਟਰੈਂਸ ਆ, ਸਾਰਾ ਕੁਛ ਜਾ ਕੇ ਤੁਸੀਂ ਦਿਖਾਲ ਕੇ ਲਿਆਓ ਬੱਚਿਆਂ ਨੂੰ। ਜੀ। ਤੇ ਹਰਜੋਤ ਸਿੰਘ ਜੀ, ਗੱਲ ਕਰਦੇ ਜਾਈਏ, ਕੱਲ ਰਾਤ ਨੂੰ ਬਹੁਤ ਹੀ ਮਾੜਾ ਵਾਕਿਆ ਜਿਹੜਾ ਹੈ ਅਮਰੀਕਾ ਦੇ ਵਿੱਚ ਵਾਪਰਿਆ। ਇੱਕ ਵਾਰੀ ਫੇਰ ਕਹਿ ਲਓ ਵੀ ਲੋਕਾਂ ਦੇ ਉੱਤੇ, ਆਮ ਲੋਕ ਜਿਹੜਾ ਕਿ ਆਮਰਾ ਜਿਹੜੀ ਜ਼ਿੰਦਗੀ ਆ ਉਸ ਦੇ ਵਿੱਚ ਬਤੀਤ ਕਰ ਰਹੇ ਸੀ। ਇੱਕ ਕ੍ਰਿਸਮਸ ਪਰੇਡ ਵਿਸਕੌਨਸਨ ਦੇ ਵਿੱਚ ਹੋ ਰਹੀ ਸੀ, ਜਦ ਇੱਕ ਬੰਦੇ ਦੇ ਦੁਆਰਾ ਲਾਲ ਜਿਹੜੀ ਐਸਯੂਵੀ ਆ ਉਹਨਾਂ ਦੇ ਉੱਤੇ ਜਿਹੜੀ ਉਹ ਚਾੜ ਦਿੱਤੀ ਗਈ। 40 ਜਿਹੜੇ ਲੋਕ ਇਸ ਦੇ ਵਿੱਚ ਜ਼ਖਮੀ ਹੋਏ ਆ, ਤੇ ਸਭ ਤੋਂ ਮਾੜੀ ਗੱਲ ਇਹ ਹੋਈ ਹੈ 5 ਲੋਕਾਂ ਦੇ ਹੁਣ ਤੱਕ ਮਾਰੇ ਜਾਣ ਦੀ ਜਿਹੜੀ ਖਬਰ ਹੈ ਇਸ ਦੇ ਵਿੱਚ ਆਈ ਹੈਗੀ ਹੈ। ਡੈਰਲ ਬਰੁਕਸ ਨਾਂ ਦਾ ਜਿਹੜਾ ਬੰਦਾ ਹੈ ਉਸ ਤੋਂ ਬਾਅਦ ਦੇ ਵਿੱਚ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਹੈਗਾ ਹੈ। ਕਹਿੰਦੇ ਵੀ ਨਿਆਣੇ ਜਿਹੜੇ ਆ ਉਹ ਹਵਾ ਦੇ ਵਿੱਚ ਉੱਡ ਰਹੇ ਸੀਗੇ। ਇਹ ਥੈਂਕਸਗਿਵਿੰਗ ਤੋਂ ਇੱਕ ਸੰਡੇ ਪਹਿਲਾਂ ਜਿਹੜੀ ਆ ਇਸ ਵੋਕੈਸ਼ਾ ਕਰਕੇ ਜਿਹੜਾ ਇਹ ਇਲਾਕਾ ਹੈਗਾ ਵਿਸਕੌਨਸਨ ਦੇ ਵਿੱਚ, ਇੱਥੇ ਕ੍ਰਿਸਮਸ ਪਰੇਡ ਕੱਢੀ ਜਾਂਦੀ ਆ, ਜਿੱਥੇ ਫਲੋਟ ਹੁੰਦੇ ਆ ਲੋਕ ਆਪੋ ਆਪਣੇ ਤਰੀਕੇ ਦੇ ਨਾਲ ਸੱਜ ਧੱਜ ਕੇ ਜਿਹੜੇ ਉਹ ਆ ਰਹੇ ਆ। ਕਹਿੰਦੇ ਵੀ ਮਾਰਚਿੰਗ ਬੈਂਡ ਉੱਥੇ ਚੱਲ ਰਿਹਾ ਸੀ, ਜਿੰਗਲ ਬੈਲਜ਼ ਉਹ ਪਲੇ ਕਰ ਰਿਹਾ ਸੀ। ਜਿਸ ਦੌਰਾਨ ਇਹ ਜਿਹੜੀ ਐਸਯੂਵੀ ਦੇ ਵਿੱਚ ਇਸ ਨੇ ਲੋਕਾਂ ਨੂੰ ਜਿਹੜਾ ਉਹ ਦਰੜ ਦਿੱਤਾ, ਤੇ ਹੁਣ ਤੱਕ ਜਿਹੜੇ ਆ 40 ਲੋਕ ਇਸ ਦੇ ਵਿੱਚ ਜ਼ਖਮੀ ਆ, ਜਿਨ੍ਹਾਂ ਚੋਂ 5 ਲੋਕ ਆਲਰੇਡੀ ਜਿਹੜੇ ਉਹ ਮਰ ਚੁੱਕੇ ਆ। 23 ਲੋਕ ਇਸ ਟਾਈਮ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ, ਜਿਨ੍ਹਾਂ ਵਿੱਚੋਂ 12 ਬੱਚੇ ਨੇ। ਸੋ ਕਹਿੰਦੇ ਵੀ ਬੜਾ ਹੀ ਖੌਫ ਵਾਲਾ ਜਿਹੜਾ ਮੰਜ਼ਰ ਆ ਉੱਥੇ ਇਹ ਬਣਿਆ ਸੀ। ਐਸਯੂਵੀ ਸਪੀਡਿੰਗ ਕਰਦੀ ਹੋਈ ਪਰੇਡ ਰਾਊਟ ਦੇ ਵਿੱਚੋਂ ਜਿਹੜੇ ਉਹ ਲੰਘੀ, ਤੇ ਉਸ ਨੇ ਜਿਹੜੇ ਆ ਇਹਨਾਂ ਲੋਕਾਂ ਨੂੰ ਜਿਹੜਾ ਉਹ ਦਰੜ ਦਿੱਤਾ। ਤੇ ਇੱਕ ਹਿਸਾਬ ਦੇ ਨਾਲ ਅਜੇ ਤੱਕ ਤਾਂ ਇਸ ਨੂੰ ਇਹ ਅੱਤਵਾਦੀ ਐਕਟੀਵਿਟੀ ਇਹਨਾਂ ਨੇ ਗਰਦਾਨਿਆ ਨਹੀਂ ਆ, ਪਰ ਇਹ ਲੱਗਦਾ ਤੇ ਕੁਛ ਨਾ ਕੁਛ ਇਦਾਂ ਦਾ ਹੋ ਸਕਦਾ ਆ ਵੀ ਕੋਈ ਇਸ ਦੇ ਨਾਲ ਤਾਰ ਜੁੜੀ ਹੋਵੇ। ਪਰ ਇੱਕ ਲੇਟੈਸਟ ਹਰਜੋਤ ਸਿੰਘ ਜੀ ਹੋਰ ਇਸ ਦੇ ਬਾਬਤ ਬ੍ਰੇਕਿੰਗ ਨਿਊਜ਼ ਇਹ ਆ ਰਹੀ ਆ ਵੀ ਜਿਹੜਾ ਇਹ ਬੰਦੇ ਨੇ ਇਹ ਦਰੜਿਆ ਆ, ਉਹ ਇੱਕ ਨਾਈਫ ਫਾਈਟ ਤੋਂ ਕਹਿੰਦੇ ਆ ਵੀ ਭੱਜਦਾ ਹੋਇਆ, ਸਪੀਡਿੰਗ ਕਰਦਾ ਹੋਇਆ ਉਧਰੋਂ ਇਧਰ ਨੂੰ ਆ ਰਿਹਾ ਸੀ, ਤੇ ਉਸ ਤੋਂ ਬਾਅਦ ਦੇ ਵਿੱਚ ਇਸਨੇ ਜਿਹੜੇ ਲੋਕ ਆ ਇਹ ਦਰੜ ਦਿੱਤੇ ਆ। ਬਹੁਤ ਹੀ ਕਾਇਰਾਨਾ ਜਿਹੜੀ ਇਸਨੇ ਇਹ ਹਰਕਤ ਆ, ਇੱਕ ਹਿਸਾਬ ਦੇ ਨਾਲ ਅੱਤਵਾਦੀ ਕਾਰਵਾਈ ਹੀ ਇਹ ਜਿਹੜੀ ਇੱਕ ਹਿਸਾਬ ਦੇ ਨਾਲ ਕੀਤੀ ਆ, ਵੀ ਲੋਕਾਂ ਨੂੰ ਬਗੈਰ ਮਤਲਬ ਤੋਂ ਜਿਹੜੇ ਆਪਣਾ ਇੰਜੋਏ ਕਰ ਰਹੇ ਸੀ ਉਹਨਾਂ ਨੂੰ ਮਾਰ ਦਿੱਤਾ। ਜੀ, ਸੋ ਬਿਲਕੁਲ ਇਹਦੇ 'ਚ ਬੱਚੇ ਜ਼ਿਆਦਾ ਪਾਰਟੀਸਪੇਟ ਕਰਦੇ ਆ। ਇਹ ਪਰੇਡ ਜਿਹੜੀ ਆ, ਵੋਕੈਸ਼ਾ ਇੱਕ ਟਾਊਨ ਆ, ਛੋਟਾ ਜਿਹਾ, 72,000 ਉਹਦੀ ਪਾਪੂਲੇਸ਼ਨ ਆ, ਵੈਸਟ ਆਫ ਮਿਲਵਾਕੀ ਆ। ਉੱਥੇ ਹਰ ਸਾਲ ਜਿਹੜੀ ਆ ਇਹ ਪਰੇਡ ਹੁੰਦੀ ਆ, ਸੰਡੇ ਬਿਫੋਰ ਥੈਂਕਸਗਿਵਿੰਗ। ਅਤੇ ਇਹਦੇ ਵਿੱਚ ਜਿਹੜੇ ਬੱਚੇ ਆ ਜਾਂ ਲੋਕ ਆ ਉਹ ਫੈਂਸੀ ਡਰੈਸਿਸ, ਫਲੋਟਸ, ਡਾਂਸਰਸ,
ਮਾਰਚਿੰਗ ਬੈਂਡਸ, ਇਹ ਸਾਰਾ ਕੁਛ ਹੁੰਦਾ ਆ। ਤੇ ਇਸ ਸਾਲ ਦਾ ਜਿਹੜਾ ਉਹਨਾਂ ਦਾ ਥੀਮ ਸੀਗਾ ਕੰਫਰਟ ਤੇ ਜੋਏ ਸੀ। ਸੋ ਦੇਖੋ ਇਹਨੂੰ ਕਿੱਦਾਂ ਕਤਲੇਆਮ ਦੇ ਵਿੱਚ ਬਦਲ ਦਿੱਤਾ ਗਿਆ। 5 ਜਾਣਿਆਂ ਦੀ ਮੌਤ ਹੋ ਚੁੱਕੀ ਆ। ਕਈ ਜਗ੍ਹਾ ਤੇ 40 ਦੇ ਕਰੀਬ ਵੀ ਆ ਰਹੀਆਂ ਸੀਆਂ ਰਿਪੋਰਟਸ, ਜਿਹੜੇ ਲੋਕ ਫੱਟੜ ਹੋਏ ਹੈਗੇ ਆ। ਤੇ ਜਿਹੜੇ ਉੱਥੇ ਦੇ ਗਵਰਨਰ ਹੈਗੇ ਆ ਵਿਸਕੌਨਸਨ ਦੇ, ਟੋਨੀ ਐਵਰਸ, ਉਹਨਾਂ ਨੇ ਜਿਹੜੇ ਉੱਥੇ ਦੇ ਫਲੈਗ ਆ ਉਹਨਾਂ ਨੂੰ ਹਾਫ ਸਟਾਫ ਕੀਤਾ ਹੈਗਾ ਆ। ਵਾਕੇਸ਼ਾ ਦੇ ਪਬਲਿਕ ਸਕੂਲ ਅੱਜ ਬੰਦ ਕਰ ਦਿੱਤੇ ਗਏ ਆ, ਤਾਂ ਕਿ ਜਿਹੜੇ ਲੋਕ ਆ ਉਹਨਾਂ ਨੂੰ ਕਾਉਂਸਲਿੰਗ ਸਰਵਿਸਿਜ਼ ਦਿੱਤੀ ਜਾਵੇ। ਕਮਿਊਨਿਟੀ ਨੇ ਇੱਕ ਫੰਡ ਵੀ ਕ੍ਰੀਏਟ ਕੀਤਾ ਆ ਵਿਕਟਮਸ ਦੇ ਲਈ, ਜਿਹੜੇ ਉੱਥੇ ਹੋਏ ਆ। ਵਾਈਟ ਹਾਊਸ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਜਿਹੜੇ ਆ ਰੈਗੂਲਰਲੀ ਉਹ ਅਪਡੇਟ ਇਸ ਜਿਹੜੀ ਘਟਨਾ ਹੋਈ ਆ ਉਹਦੇ ਤੇ ਲੈ ਰਹੇ ਹੈਗੇ ਆ। ਮੇਅਰ ਸ਼ਾਨ ਰੈਲੀ ਜਿਹੜੇ ਵਾਕੋਸ਼ਾ ਟਾਊਨ ਦੇ ਹੈਗੇ ਆ, ਉਹਨਾਂ ਨੇ ਕਿਹਾ ਇਹ ਜਿਹੜੀ ਇੰਸੀਡੈਂਟ ਸੀਗੀ ਬਹੁਤ ਹੀ ਭਿਆਨਕ ਤੇ ਸੈਂਸਲੈਸ ਟ੍ਰੈਜਡੀ ਹੈਗੀ ਆ। ਬਹੁਤ ਹੀ ਮਾੜੀ ਜਿਹੜੀ ਇੰਸੀਡੈਂਟ ਇਹ ਵਾਪਰੀ ਆ। ਜਿਸ ਤਰ੍ਹਾਂ ਆਪਾਂ ਦੱਸਿਆ ਹੀ ਆ, ਰਾਜਕਨਵੀਰ ਸਿੰਘ ਹੋਣਾ ਨੇ, ਇਹ ਇੱਕ ਬੰਦਾ ਚਾਕੂ ਦੇ ਨਾਲ ਫਾਈਟ ਕਰ ਰਿਹਾ ਸੀ ਤੇ ਪੁਲਿਸ ਆਈ। ਪੁਲਿਸ ਨੇ ਉਹਨੂੰ ਜਦੋਂ ਉੱਥੋਂ ਭੱਜ ਗਿਆ ਫੋਲੋ ਕਰਨਾ ਸ਼ੁਰੂ ਕੀਤਾ ਤੇ ਉਸ ਸਟਰੀਟ ਦੇ ਵਿੱਚ ਵੜ ਗਿਆ ਜਿੱਥੇ ਪਰੇਡ ਚੱਲ ਰਹੀ ਸੀ। ਹਾਲਾਂਕਿ ਉੱਥੇ ਪੁਲਿਸ ਨੇ ਬਲੌਕ ਕੀਤਾ ਹੋਇਆ ਸੀ, ਪਰ ਉਹਨੂੰ ਉਹ ਤੋੜ ਕੇ ਅੱਗੇ ਚਲਾ ਗਿਆ ਤੇ ਜਿਹੜੇ ਕੋਈ ਬੈਂਡ ਤੇ ਬੱਚੇ ਸੀ, ਕੋਈ ਡਾਂਸ ਕਰਦੇ ਜਾਂਦੇ ਸੀ, ਉਹਨਾਂ ਦੇ ਉੱਤੇ ਜਿਹੜੀ ਆ ਉਹਦੀ ਜਿਹੜੀ ਕਾਰ ਉਸਨੇ ਚੜ੍ਹਾ ਦਿੱਤੀ ਤੇ 5 ਜਾਣੇ ਜਿਹੜੇ ਮੌਕੇ ਤੇ ਹੀ ਮੌਤ ਹੋ ਗਏ ਆ, ਉਹਨਾਂ ਦੀ ਹੋ ਗਈ ਤੇ 40 ਦੇ ਕਰੀਬ ਜਿਹੜੇ ਫੱਟੜ ਹੈਗੇ। ਬਹੁਤ ਹੀ ਦਰਦਨਾਕ ਜਿਹੜੀ ਘਟਨਾ ਆ ਇਹ ਵਾਪਰੀ ਹੈਗੀ ਆ। ਜੀ, ਬਹੁਤ ਹੀ ਮਾੜੀ ਜਿਹੜੀ ਇਹ ਘਟਨਾ ਜਿਹੜੀ ਹਰਜੋਤ ਸਿੰਘ ਜੀ, ਜਿੱਦਾਂ ਤੁਸੀਂ ਕਿਹਾ ਵੀ ਇਹ ਵਾਪਰੀ ਹੈਗੀ। ਉੱਥੋਂ ਦੇ ਜਿਹੜੇ ਫਾਇਰ ਚੀਫ ਹੈਗੇ ਆ ਵਾਕੇਸ਼ਾ ਦੇ, ਸਟੀਵਨ ਹਾਵਰਡ, ਉਹ ਜਿਹੜੇ ਫਸਟ ਰਿਸਪੋਂਡਰਸ ਆ ਉਹਨਾਂ ਨੇ ਐਕਟੀਵੇਟ ਜਿਹੜਾ ਉਹਨਾਂ ਨੂੰ ਉਹ ਕੀਤਾ ਸੀਗਾ ਭਾਈ ਲੜਦਾ ਤੋਂ ਕਿਤੋਂ ਆ ਰਿਹਾ ਤੇ ਬੰਦੇ ਦੇਖੋ ਇਸ ਨੇ ਕਿਸ ਤਰੀਕੇ ਦੇ ਨਾਲ ਜਿਹੜੇ ਉਹ ਮਾਰ ਦਿੱਤੇ ਹੈਗੇ ਆ। ਹੁਣ ਇਸ ਨੂੰ ਕਹਿੰਦੇ ਵੀ ਕੁਛ ਸਮੇਂ ਬਾਅਦ ਹੀ ਇਹਦੀ ਗੱਡੀ ਜਿਹੜੀ ਆ ਉਸ ਨੂੰ ਰੋਕ ਲਿਆ ਗਿਆ ਤੇ ਇਸ ਨੂੰ ਗ੍ਰਿਫਤਾਰ ਫਿਰ ਕਰ ਲਿਆ ਗਿਆ ਸੀਗਾ। ਤਕਰੀਬਨ ਕਹਿੰਦੇ ਉੱਥੇ ਦੇ ਪੌਣੇ ਜਿਹੜੇ 5 ਵਜੇ ਸੀ, 4:40 ਦਾ ਵਕਤ ਸੀਗਾ ਲੋਕਲ ਟਾਈਮ ਉੱਥੇ ਦਾ, ਤੇ ਅਜੇ 40 ਕੁ ਮਿੰਟ ਹੋਏ ਸੀਗੇ ਪਰੇਡ ਜਿਹੜੀ ਉਸ ਨੂੰ ਚਾਲੂ ਹੋਇਆ ਨੂੰ। ਪਰੇਡ ਦੀ ਜਿਹੜੀ ਲਾਈਵ ਸਟਰੀਮ ਆ ਉਹ ਵੀ ਚੱਲ ਰਹੀ ਸੀਗੀ ਜੀ। ਫੇਸਬੁੱਕ ਵਗੈਰਾ ਦੇ ਉੱਤੇ। ਜਦ ਸਾਰਿਆਂ ਨੇ ਦੇਖਿਆ ਵੀ ਸਾਰੇ ਜਾਣੇ ਭੌਚੱਕੇ ਰਹਿ ਗਏ ਵੀ ਆਹ ਕੀ ਬਣਿਆ, ਵੀ ਇੱਕ SUV ਇਸ ਪਰੇਡ ਰਾਊਟ ਦੇ ਵਿੱਚ ਵੜ ਕੇ ਲੋਕਾਂ ਨੂੰ ਉਡਾਉਂਦੀ ਹੋਈ ਜਿਹੜੀ ਉਹ ਜਾ ਰਹੀ ਹੈਗੀ ਆ। ਤੇ ਇੱਕ ਪੁਲਿਸ ਅਫਸਰ ਨੇ ਗੋਲੀ ਵੀ ਚਲਾਈ SUV ਦੇ ਉੱਤੇ ਵੀ ਇਸ ਨੂੰ ਜਿਹੜਾ ਉਹ ਰੋਕਿਆ ਜਾਵੇ, ਤੇ ਪਰ ਉਹ ਰੁਕਿਆ ਨਹੀਂ। ਇਹ ਵੀ ਚਲੋ ਸ਼ੁਕਰ ਵਾਲੀ ਗੱਲ ਆ ਵੀ ਜਿਹੜੇ ਆਲੇ ਦੁਆਲੇ ਹੋਰ ਲੋਕ ਸੀਗੇ ਉਹ ਵੀ ਕਿਤੇ ਇਸ ਗੋਲੀ ਦਾ ਸ਼ਿਕਾਰ ਜਿਹੜਾ ਆ ਉਹ ਨਹੀਂ ਹੋ ਗਏ। ਤੇ ਇਹ ਅਥਾਰਟੀਜ਼ ਕਹਿ ਰਹੀਆਂ ਵੀ ਨਹੀਂ, ਵਾਪਸ ਗੋਲੀ ਜਿਹੜੀ ਉੱਧਰੋਂ ਨਹੀਂ ਸੀ ਜਿਹੜੀ ਉਹ ਚੱਲਦੀ, ਪਰ ਲੋਕਾਂ ਦੇ ਵਿੱਚ ਪੂਰੀ ਤਰ੍ਹਾਂ ਜਿਹੜੀ ਆ ਭਜਦੜ ਮੱਚ ਗਈ, ਹਾਹਾਕਾਰ ਜਿਹੜੀ ਆ ਉਹ ਫੈਲ ਗਈ ਵੀ ਇਹ ਬਣਿਆ ਤੇ ਬਣਿਆ ਕੀ ਹੈਗਾ ਆ। ਇੱਕ ਵਾਰੀ ਫੇਰ ਇੱਕ ਸ਼ਾਂਤਮਈ ਦਿਨ ਦੇ ਵਿੱਚ ਅਜਿਹੀ ਕਾਰਵਾਈ ਨੇ ਪੂਰਾ ਜਿਹੜਾ ਆ ਕਹਿ ਲਓ ਵੀ ਮੁਲਕ ਨੂੰ ਹਿਲਾ ਕੇ ਜਿਹੜਾ ਆ ਉਹ ਰੱਖ ਦਿੱਤਾ ਹੈਗਾ ਆ ਵੀ ਇਸ ਲਾਲ ਰੰਗ ਦੀ SUV ਨੇ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਉੱਥੇ ਜਿਹੜਾ ਉਹ ਦਰੜ ਦਿੱਤਾ। ਜੀ। ਅਗਲੀ ਖਬਰ ਵੱਲ ਚਲੀਏ, ਜਿਹੜੀ ਮੈਂਡੇਟ ਨੂੰ ਲੈ ਕੇ ਆ ਵੀ ਹਰ ਇੱਕ ਜਿਹੜਾ ਫੈਡਰਲ ਇੰਪਲਾਈ ਆ ਉਹ ਕੋਰੋਨਾ ਵਾਇਰਸ ਦਾ ਵੈਕਸੀਨ ਲਵੇ ਤੇ ਨਾਲ ਦੀ ਨਾਲ ਜਿਹੜੇ ਇੰਪਲਾਇਰ ਹੈਗੇ ਆ ਜਿਨ੍ਹਾਂ ਦੀ 100 ਤੋਂ ਵੱਧ ਇੰਪਲਾਈ ਆ ਉਹਨਾਂ ਨੂੰ ਵੀ ਜਿਹੜਾ ਆ ਸਾਰਿਆਂ ਨੂੰ ਹੀ ਜਿਹੜਾ ਵੈਕਸੀਨ ਲੈਣਾ ਪੈਣਾ ਆ। ਉਹਦੇ ਸੰਬੰਧ ਦੇ ਵਿੱਚ ਅੱਜ ਵਾਈਟ ਹਾਊਸ ਨੇ ਅਨਾਊਂਸ ਕੀਤਾ ਆ ਵੀ 95% ਜਿਹੜੇ ਫੈਡਰਲ ਵਰਕਰਸ ਆ ਉਹ ਹੁਣ ਕੰਪਲਾਇੰਸ ਦੇ ਵਿੱਚ ਹੈਗੇ ਆ ਵੈਕਸੀਨ ਮੈਂਡੇਟ ਦੇ। ਸੋ ਇਹਦਾ ਮਤਲਬ ਇਹ ਆ ਵੀ ਉਹਨਾਂ ਨੇ 95% ਨੇ ਜਿਹੜਾ ਉਹ ਕੰਪਲਾਇੰਸ 'ਚ ਆ। ਇਹਦੇ ਵਿੱਚੋਂ 90% ਨੇ ਘੱਟੋ ਘੱਟ ਇੱਕ ਵੈਕਸੀਨ ਲਵਾ ਲਿਆ ਤੇ 5% ਜਿਹੜੇ ਆ ਉਹਨਾਂ ਨੇ ਐਕਸੈਪਸ਼ਨ ਜਿਹੜੀ ਆ ਫਾਈਲ ਕੀਤੀ ਆ ਵੀ ਜਾਂ ਕੋਈ ਸਿਹਤ ਕਰਕੇ ਜਾਂ ਕੋਈ ਧਾਰਮਿਕ ਕਾਰਨ ਕਰਕੇ। ਸੋ ਕਈਆਂ ਦੀ ਅਪਰੂਵ ਵੀ ਹੋਈ ਆ, ਕਈਆਂ ਦੀ ਪੈਂਡਿੰਗ ਆ। ਸਿਰਫ 5% ਜਿਹੜੇ ਆ ਉਹ ਨਹੀਂ ਜਿਹੜਾ ਵੈਕਸੀਨ ਲਵਾ ਰਹੇ ਹੈਗੇ। ਤੇ ਦੂਸਰੇ ਪਾਸੇ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ ਜਿਹੜੇ ਪ੍ਰਾਈਵੇਟ ਇੰਪਲਾਇਰ ਆ ਉਹਨਾਂ ਨੂੰ ਜਿਹੜਾ ਡਿਪਾਰਟਮੈਂਟ ਆਫ ਲੇਬਰ ਆ ਉਹ ਰਿਕੁਆਇਰ ਕਰੂਗਾ ਵੀ ਜਿਨ੍ਹਾਂ ਦੇ 100 ਤੋਂ ਵੱਧ ਇੰਪਲਾਈ ਆ ਉਹ ਸਾਰੇ ਵਰਕਰਸ ਜਿਹੜੇ ਆ ਉਹਨਾਂ ਦੇ ਵੈਕਸੀਨੇਟਡ ਹੋਣ। 4 ਜਨਵਰੀ ਰੱਖੀ ਗਈ ਹੈ ਇਸ ਡੇਟ ਦੇ ਲਈ ਕਿਉਂਕਿ 44 ਮਿਲੀਅਨ ਵਰਕਰਸ ਇਸ ਰੂਲ ਦੇ ਅੰਡਰ ਆਉਂਦੇ ਆ ਤੇ ਬਹੁਤ ਸਾਰੇ ਜਿਹੜੇ ਇੰਪਲਾਇਰ ਆ ਉਹ ਇਹਦੇ ਨਾਲ ਐਗਰੀ ਨਹੀਂ ਕਰਦੇ ਤੇ ਇਹਦਾ ਇੱਕ ਲਾ ਸੂਟ ਵੀ ਜਿਹੜਾ ਫਾਈਲ ਕੀਤਾ ਗਿਆ ਆ ਓਹਾਇਓ ਦੇ ਵਿੱਚ
ਸੋ ਜੱਜ ਨੇ ਉਹਨੂੰ ਔਨ ਹੋਲਡ ਪਾਇਆ ਆ ਵੀ ਨਹੀਂ ਹਜੇ ਇਸ ਮੈਂਡੇਟ ਨੂੰ ਲਾਗੂ ਨਹੀਂ ਕਰਨਾ ਚਾਹੀਦਾ। ਪਰ ਕਾਫੀ ਇਹਦਾ ਜਿਹੜਾ ਜਿਹੜੀਆਂ ਖਾਸ ਕਰਕੇ ਰਿਪਬਲਿਕਨ ਸਟੇਟਸ ਹੈਗੀਆਂ ਉੱਥੇ ਵਿਰੋਧ ਹੋ ਰਿਹਾ ਹੈਗਾ। ਜੀ, ਬਿਲਕੁਲ। ਸੋ ਕਾਫੀ ਹੱਦ ਤੱਕ ਲੋਕ ਜਿਹੜੇ ਹੈਗੇ ਆ, ਪਰ ਇਸ ਗੱਲੋਂ ਕਾਫੀ ਇਸ ਟਾਈਮ ਰੌਲਾ ਜਿਹੜਾ ਹਰਜੋਤ ਸਿੰਘ ਜੀ ਚੱਲ ਰਿਹਾ ਹੈਗਾ, ਰੌਲਾ ਇਸ ਗੱਲ ਦਾ ਆ ਵੀ ਕਈ ਲੋਕ ਜਿਹੜੇ ਇਸ ਦੇ ਹੱਕ ਦੇ ਵਿੱਚ ਵੀ ਆ ਵੀ ਚਲੋ ਕੋਈ ਨਹੀਂ, ਜਿੰਨੇ ਟੀਕਾ ਲਗਵਾਉਣਾ ਲਗਾਓ, ਪਰ ਰੌਲਾ ਇਸ ਦਾ ਆ ਵੀ ਧੱਕਾ ਕਿਉਂ ਕੀਤਾ ਜਾ ਰਿਹਾ, ਵੀ ਸਾਨੂੰ ਬਾਰ-ਬਾਰ ਕਿਉਂ ਪੁਸ਼ ਕੀਤਾ ਜਾ ਰਿਹਾ ਇਹਨਾਂ ਮੈਂਡੇਟਸ ਦੇ ਨੂੰ, ਜਿਹੜਾ ਉਹ ਨਹੀਂ ਹੋਣੇ ਚਾਹੀਦੇ। ਉਹਨਾਂ ਦਾ ਇਹ ਕਹਿਣਾ ਆ ਵੀ ਇਹ ਸਾਡੀ ਆਜ਼ਾਦੀ ਤੇ ਫ੍ਰੀ ਵਿਲ ਦੇ ਜਿਹੜਾ ਉਹ ਅਗੇਂਸਟ ਆ। ਜਦ ਕਿ ਆਪਾਂ ਜੇ ਉਸੇ ਹੀ ਪੱਧਰ ਦੇ ਉੱਤੇ ਦੇਖਿਆ ਜਾਵੇ, ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਕਈ ਤਰੀਕੇ ਦੇ ਮੈਂਡੇਟਸ ਹੈਗੇ ਜਿਹੜੇ ਲਾਜ਼ਮੀ ਤੌਰ ਦੇ ਉੱਤੇ ਲੋਕਾਂ ਨੂੰ ਕਰਨੇ ਪੈਂਦੇ ਆ। ਉਹਦੇ ਵਿੱਚ ਕੋਈ ਫ੍ਰੀ ਵਿਲ ਨਹੀਂ, ਕੋਈ ਆਜ਼ਾਦੀ ਨਹੀਂ ਆ। ਇੱਕ ਹੋਰ ਨਵੀਂ ਚੀਜ਼ ਉਹ ਜਿਹੜੇ ਆ ਉਸ ਦੇ ਵਿੱਚ ਐਡ ਕਰ ਦਿੱਤੀ ਗਈ ਆ। ਹੁਣ ਜੇ ਕਿਸੇ ਨੇ ਦੇਖੋ ਹਰਜੋਤ ਸਿੰਘ ਜੀ ਇੱਥੇ ਇਮੀਗ੍ਰੈਂਟ ਹੋਣਾ ਹੁੰਦਾ ਹੈ, ਉਹਨੂੰ ਕਿਹਾ ਜਾਂਦਾ ਵੀ ਭਾਈ ਤੈਨੂੰ ਆਹ ਸਾਰੇ ਵੈਕਸੀਨ ਲਗਵਾਉਣੇ ਹੀ ਪੈਂਦੇ ਆ। ਪਬਲਿਕ ਸਕੂਲਾਂ ਦੇ ਵਿੱਚ ਜਿਹੜੇ ਨਿਆਣਿਆਂ ਨੂੰ ਪੜ੍ਹਨ ਦੇ ਲਈ ਘੱਲਣਾ ਹੁੰਦਾ ਆ, ਉਹਨਾਂ ਨੂੰ ਕਿਹਾ ਹੀ ਜਾਂਦਾ ਵੀ ਇਹ ਜਿਹੜੇ ਮੈਂਡੇਟਰੀ ਵੈਕਸੀਨਸ ਆ ਉਹ ਤੁਹਾਨੂੰ ਲੈਣੀਆਂ ਪੈਣੀਆਂ, ਨਹੀਂ ਤਾਂ ਘਰੇ ਤੁਸੀਂ ਹੋਮ ਸਕੂਲਿੰਗ ਜਿਹੜੀ ਉਹ ਕਰ ਲਓ। ਸੋ ਇਹ ਜਿਹੜੇ ਮੈਂਡੇਟਸ ਹੈਗੇ ਤਾਂ ਬਹੁਤ ਸਾਰੇ ਨੇ, ਇਹ ਨਹੀਂ ਆ ਵੀ ਇਹ ਹੈਗੇ ਨਹੀਂ ਆ, ਪਹਿਲੋਂ ਤੋਂ ਵੀ ਜਿਹੜੇ ਚੱਲਦੇ ਆ ਰਹੇ ਆ। ਸੋ ਹੁਣ ਸਿਰਫ ਕੀ ਇੱਕ ਮੈਂਡੇਟ ਕਰਕੇ ਆਜ਼ਾਦੀ ਨੂੰ ਜਿਹੜਾ ਉਹ ਖਤਰਾ ਹੋ ਰਿਹਾ ਆ, ਨਹੀਂ ਹੋ ਰਿਹਾ ਆ। ਇਹ ਹੁਣ ਵੱਡੀਆਂ ਜਿਹੜੀਆਂ ਚੁਣੌਤੀਆਂ ਆ ਉਹ ਸਾਹਮਣੇ ਹੈਗੀਆਂ ਆ ਸਰਕਾਰ ਦੇ। ਕੀ ਸਰਕਾਰ ਓਵਰਰੀਚ ਇਸ ਚੀਜ਼ ਦੇ ਵਿੱਚ ਜਿਹੜੀ ਉਹ ਕਰ ਰਹੀ ਆ, ਲੋਕਾਂ ਨੂੰ ਆਖ ਕੇ ਵੀ ਤਾਂ ਹੀ ਤੁਹਾਨੂੰ ਜਿਹੜਾ ਉਹ ਟੀਕਾ ਲਗਵਾਉਂਗੇ ਤਾਂ ਹੀ ਜਿਹੜਾ ਆ ਉਹ ਕੰਮ ਤੇ ਆਉਣ ਦਿੱਤਾ ਜਾਊਗਾ। ਜਦ ਕਿ ਦੂਜੇ ਪਾਸੇ ਦੇਖੀਏ ਵੀ ਵਰਕ ਫੋਰਸ ਦੇ ਹਾਲਾਤ ਜਿਹੜੇ ਉਹ ਕਿੱਦਾਂ ਦੇ ਆ, ਲੋਕਾਂ ਦੇ ਵਿੱਚ ਜਿਹੜੇ ਕੰਮ ਕਰ ਰਹੇ ਹੈਗੇ ਆ ਉਹ ਉਸ ਦੀ ਜਿਹੜੀ ਘਾਟ ਹੈਗੀ ਆ, ਕਾਮਿਆਂ ਦੀ ਜਿਹੜੀ ਉੱਥੇ ਘਾਟ ਹੈਗੀ ਆ। ਸੋ ਕਾਫੀ ਜਿਹੜਾ ਹਰਜੋਤ ਸਿੰਘ ਜੀ ਵੱਡਾ ਚੁਣੌਤੀਆਂ ਜਿਹੜੀਆਂ ਇਸ ਚੀਜ਼ ਦੇ ਵਿੱਚ ਹੈਗੀਆਂ। ਉੱਧਰ ਕੋਵਿਡ ਦੀ ਹੋਈ, ਜੇ ਕਰੋਨਾ ਵਾਇਰਸ ਦੀ ਹੋਈ ਗੱਲ ਕਰਦੇ ਜਾਈਏ, ਹੁਣ ਬੂਸਟਰ ਸ਼ਾਟਸ ਜਿਹੜੇ ਆ ਅਵੇਲੇਬਲ ਹੋ ਚੁੱਕੇ ਹੈਗੇ ਆ। ਤੇ ਜਿਹੜੇ ਡਾਕਟਰ ਫਾਊਚੀ ਆ, ਉਹਨਾਂ ਨੇ ਕਿਹਾ ਵੀ ਵਿੰਟਰ ਦੇ ਵਿੱਚ ਸਪਾਈਕ ਹੋਣ ਤੋਂ ਪਹਿਲਾਂ, ਇਸ ਦੇ ਖਤਰੇ ਤੋਂ ਪਹਿਲਾਂ ਜਿਹੜੇ ਵੈਕਸੀਨ ਬੂਸਟਰ ਸ਼ਾਟਸ ਜਿਨ੍ਹਾਂ ਨੂੰ ਜਿਹੜੇ ਵੀ ਐਲੀਜੀਬਲ ਆ, ਹੁਣ ਤਾਂ 18 ਤੋਂ ਉੱਤੇ ਸਾਰਿਆਂ ਨੂੰ ਹੀ ਉਹਨਾਂ ਨੇ ਐਲੀਜੀਬਲ ਕਰ ਦਿੱਤਾ ਆ ਵੀ ਉਹ ਤੁਸੀਂ ਜਿਹੜੇ ਉਹ ਲਗਵਾ ਲਓ, ਤਾਂ ਜੋ ਤੁਸੀਂ ਤੇ ਆਪਣੇ ਜਿਹੜੇ ਨਜ਼ਦੀਕੀ ਜਿਹੜੇ ਹੈਗੇ ਰਿਸ਼ਤੇਦਾਰ, ਦੋਸਤ ਮਿੱਤਰ, ਉਹਨਾਂ ਨੂੰ ਜਿਹੜਾ ਤੁਸੀਂ ਬਚਾ ਕੇ ਜਿਹੜਾ ਉਹ ਤੁਸੀਂ ਰੱਖੋ। ਉਧਰ ਵਾਈਟ ਹਾਊਸ $1.5 ਬਿਲੀਅਨ ਜਿਹੜਾ ਆ ਉਹ ਇਨਵੈਸਟ ਕਰਨ ਜਾ ਰਹੀ ਆ, ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਡਾਕਟਰਸ ਆ ਉਹਨਾਂ ਨੂੰ ਪਹੁੰਚਾਉਣ ਦੇ ਲਈ ਅੰਡਰ ਸਰਵਡ ਕਮਿਊਨਿਟੀਜ਼, ਮਾਈਨੋਰਟੀਜ਼ ਕਹਿ ਲਓ, ਜਾਂ ਜਿੱਥੇ ਘੱਟ ਹੈਗੀ ਹੈ, ਜਿੱਥੇ ਘੱਟ ਪਹੁੰਚ ਹੈਗੀ ਡਾਕਟਰਾਂ ਦੀ, ਜਾਂ ਜਿਨ੍ਹਾਂ ਲੋਕਾਂ ਦੀ ਡਾਕਟਰਾਂ ਤੱਕ ਘੱਟ ਪਹੁੰਚ ਹੈਗੀ ਆ, ਉੱਥੇ ਤੱਕ ਡਾਕਟਰ ਪਹੁੰਚਾਉਣ ਦੇ ਲਈ $1.5 ਬਿਲੀਅਨ ਜਿਹੜਾ ਆ ਬਾਈਡਨ ਪ੍ਰਸ਼ਾਸਨ ਆ ਉਹ ਇਸ ਦੇ ਵਿੱਚ ਲਾਉਣ ਜਾ ਰਹੀ ਆ। ਇਹ ਜਿਹੜੀ ਰਾਸ਼ੀ ਆ ਇਹ ਅਮਰੀਕਨ ਰੈਸਕਿਊ ਪਲਾਨ ਦੇ ਤਹਿਤ ਕਹਿੰਦੇ ਵੀ ਇਹ ਦਿੱਤੀ ਜਾਵੇਗੀ, ਜਿਸ ਵਿੱਚ 23,000 ਜਿਹੜੇ ਪ੍ਰੋਵਾਈਡਰ ਆ, ਨੈਸ਼ਨਲ ਹੈਲਥ ਸਰਵਿਸ ਕਾਰਪਸ ਤੇ ਨਰਸ ਕਾਰਪਸ ਦੇ ਥਰੂ ਜਿਹੜੀ ਆ ਇਹਨਾਂ ਨੇ ਪ੍ਰੋਵਾਈਡ ਕਰਨੀ ਆ। ਵਾਈਟ ਹਾਊਸ ਨੇ ਆਪਣੇ ਵੱਲੋਂ ਇਹ ਫੈਕਟ ਸ਼ੀਟ ਜਿਹੜਾ ਉਹ ਘੱਲਿਆ ਹੈਗਾ ਆ। ਹੁਣ ਤੱਕ ਕਹਿੰਦੇ ਵੀ 16,000 ਜਿਹੜੇ ਕਲੀਨਿਸ਼ੀਅਨਸ ਹੈਗੇ ਨੇ ਉਹ ਮਿਲੀਅਨਸ ਆਫ ਪੇਸ਼ੈਂਟਸ ਜਿਹੜੇ ਆ ਉਹਨਾਂ ਦੀ ਦੇਖਭਾਲ ਕਰ ਰਹੇ ਨੇ। ਨੈਸ਼ਨਲ ਹੈਲਥ ਸਰਵਿਸ ਕਾਰਪਸ ਆ ਉਸ ਦੇ ਤਹਿਤ। ਸੋ ਇਸ ਦੇ ਵਿੱਚ ਹੁਣ ਹੋਰ ਵਾਧਾ ਜਿਹੜਾ ਉਹ ਕਰਨ ਵੱਲ ਨੂੰ ਵੱਧ ਰਹੇ ਹੈਗੇ ਆ ਜੀ। ਸੋ ਓਵਰਆਲ ਜੇ ਵਰਲਡ ਦੇ ਵਿੱਚ ਦੇਖਿਆ ਜਾਵੇ, ਆਸਟਰੀਆ ਜਿਹੜਾ ਮੁਲਕ ਆ ਉੱਥੇ ਉਹਨਾਂ ਨੇ ਲੋਕਡਾਊਨ ਕੀਤਾ ਹੈਗਾ ਆ, ਰੀਸਟ੍ਰਿਕਸ਼ਨਸ, ਜਿਹੜੇ ਲੋਕਾਂ ਨੇ ਕੋਵਿਡ ਦੇ ਟੀਕੇ ਨਹੀਂ ਲਵਾਏ ਉਹਨਾਂ ਦੇ ਬਹੁਤ ਸਾਰੀਆਂ ਰਿਸਟ੍ਰਿਕਸ਼ਨ ਲਾ ਦਿੱਤੀਆਂ ਵੀ ਉਹ ਬਾਹਰ ਨਹੀਂ ਜਾ ਸਕਦੇ, ਕੀ ਨਹੀਂ ਕਰ ਸਕਦੇ। ਜਰਮਨ ਵੀ ਇਹੀ ਕੁਛ ਜਿਹੜਾ ਆ ਸੋਚ ਰਿਹਾ ਹੈਗਾ, ਕਿਉਂਕਿ ਯੂਰਪ ਦੇ ਵਿੱਚ ਇੱਕ ਵਾਰੀ ਫਿਰ ਕਰੋਨਾ ਵਾਇਰਸ ਦੇ ਜਿਹੜੇ ਕੇਸ ਹੈਗੇ ਆ ਉਹ ਕਾਫੀ ਇਨਕਰੀਜ਼ ਹੋਏ ਆ। ਸੋ ਮਾਰਕਲ ਜਿਹੜੀ ਉੱਥੇ ਦੀ ਲੀਡਰ ਆ ਯੂਰਪ, ਜਰਮਨੀ ਦੀ, ਉਹਨੇ ਇਹ ਕਿਹਾ ਵੀ ਸਾਨੂੰ ਵੀ ਜਿਹੜੇ ਵਿਆਨਾ ਆਸਟਰੀਆ ਵਾਲੇ ਜਿਹੜੇ ਰੂਲ ਆ ਉਹੀ ਲਾਗੂ ਕਰਨੇ ਪੈਣੇ ਆ, ਅਤੇ ਜੇ ਸਾਰੇ ਲੋਕਾਂ ਨੇ ਵੈਕਸੀਨ ਨਹੀਂ ਲਵਾਏ ਅਤੇ ਜੇ ਜਿਸ ਤਰ੍ਹਾਂ ਸੋਸ਼ਲ ਡਿਸਟੈਂਸ ਜਾਂ ਹੋਰ ਰੂਲ ਉਹ ਨਹੀਂ ਫੋਲੋ ਕਰ ਰਹੇ। ਤੇ ਰਾਜਕਰਮਵੀਰ ਸਿੰਘ ਜੀ, ਅਗਲੀ ਖਬਰ ਵੱਲ ਚੱਲੀਏ। ਆਪਾਂ ਹੇਤੀ ਮੁਲਕ ਸੁਣਿਆ ਹੋਣਾ ਵੀ ਉੱਥੇ ਲੁੱਟਮਾਰ ਹੁੰਦੀ ਤਾਂ ਦੇਖੀ ਆ, ਪਰ ਪਿਛਲੇ ਵੀਕਐਂਡ ਦੇ ਦੌਰਾਨ ਵਾਲਨਟ ਕ੍ਰੀਕ, ਸੈਨ ਫਰਾਂਸਿਸਕੋ ਦੇ ਲਾਗੇ ਸ਼ਹਿਰ ਹੈਗਾ, ਇੱਧਰੋਂ ਓਕਲੈਂਡ ਦੇ ਵੀ ਲਾਗੇ ਆ, ਉੱਥੇ ਇੱਕ ਨੋਰਡਸਟਮ ਸਟੋਰ ਜਿਹੜੇ ਆ, ਕਾਫੀ ਮਹਿੰਗੇ ਸਟੋਰ ਹੁੰਦੇ ਕੱਪੜਿਆਂ ਵਾਲੇ, ਉੱਥੇ 80 ਦੇ ਕਰੀਬ ਜਿਹੜੇ ਲੁਟੇਰੇ ਆ ਇੱਕੋ ਦਮ ਸਟੋਰ ਦੇ ਵਿੱਚ ਵੜ ਗਏ ਅਤੇ ਉਹਨਾਂ ਨੇ ਆਪਣੇ ਬੈਗ ਲਿਆਂਦੇ ਹੋਏ ਸੀ, ਦਵਾ ਦਵ ਜਿਹੜਾ ਸਮਾਨ ਆ ਉਹ ਭਰਨਾ ਸ਼ੁਰੂ ਕਰ ਦਿੱਤਾ, ਅਤੇ ਸਮਾਨ ਭਰ ਕੇ ਬਾਹਰ ਕਾਰਾਂ ਉਹਨਾਂ ਦੀਆਂ ਉਡੀਕ ਕਰ ਰਹੀਆਂ ਸੀਗੀਆਂ। ਕਾਰਾਂ ਦੇ ਵਿੱਚ
ਜਿਹੜੇ ਦਵਾ-ਦਵ ਭੱਜ ਕੇ ਤਾਂ ਸਮਾਨ ਲੁੱਟ ਕੇ ਲੈ ਗਏ। ਚੰਗੇ-ਚੰਗੇ ਜਿਹੜੇ ਆਪਣੇ ਜਿਹੜੇ ਗਾਰਬੇਜ ਵਾਲੇ ਬੈਗ ਹੁੰਦੇ ਉਹ ਭਰ ਕੇ। ਜਿਹੜੇ ਲੋਕ ਸ਼ਾਪਿੰਗ ਕਰਨ ਗਏ ਸੀ, ਉਹ ਬਹੁਤ ਡਰੇ ਹੋਏ ਸੀ ਵੀ ਸਾਨੂੰ ਕੋਈ ਸ਼ੂਟ ਨਾ ਕਰ ਦੇਣ, ਤੇ ਜਿਹੜੇ ਇੰਪਲਾਈ ਸੀ ਉਹਨਾਂ ਨੂੰ ਵੀ ਕਹਿੰਦੇ ਬਹੁਤ ਜ਼ਿਆਦਾ ਗਾਲਾਂ ਕੱਢੀਆਂ। ਤੇ ਪੁਲਿਸ ਫਿਰ ਆਈ ਆ, ਪੁਲਿਸ ਨੇ 3 ਜਣਿਆਂ ਨੂੰ ਅਰੈਸਟ ਕੀਤਾ, ਇੱਕ 18 ਸਾਲਾਂ ਦਾ ਓਕਲੈਂਡ ਤੋਂ ਆ, ਤੇ 2 ਸੈਨ ਫਰਾਂਸਿਸਕੋ ਤੋਂ, ਇੱਕ 30 ਸਾਲਾਂ ਦਾ, ਇੱਕ 32 ਸਾਲਾਂ ਦਾ। ਕੁਛ ਕੁ ਤੋਂ ਪ੍ਰਾਪਰਟੀ ਜਿਹੜੀ ਰਿਕਵਰ ਹੋਈ ਆ, ਜਿਹੜੀ ਲੂਟਿੰਗ ਜਿਹੜੀ ਉਹਨੇ ਕੀਤੀ ਹੈਗੀ ਆ, ਫਾਇਰ ਆਰਮਸ ਵੀ ਰਿਕਵਰ ਕੀਤੇ ਹੈਗੇ ਉੱਥੇ ਦੀ ਪੁਲਿਸ ਨੇ। ਪਰ ਇਹ ਜਿੱਦਾਂ ਦੇਖੋ ਵੀ ਅਮਰੀਕਾ ਦੇ ਵਿੱਚ ਸ਼ਰੇਆਮ ਵੀ 80 ਦੇ ਕਰੀਬ ਲੁਟੇਰੇ ਅੰਦਰ ਵੜ ਜਾਣ ਤੇ ਸਮਾਨ ਭੱਜ ਕੇ ਜੀ ਉਹ ਲੈ ਜਾਣ, ਤੇ ਸਾਰਿਆਂ ਨੇ ਸਕੀ ਮਾਸਕ ਪਾਏ ਹੋਏ ਸੀ। ਹੁਣ ਤੁਸੀਂ ਦੇਖੋ ਵੀ ਜੇ ਤੁਸੀਂ ਇੰਨੇ ਮਹਿੰਗੇ ਸਟੋਰ ਆ, ਮਾਲ ਦੇ ਵਿੱਚ ਸ਼ਾਪਿੰਗ ਕਰਨ ਗਏ ਆ, ਤੇ ਤੁਹਾਡਾ ਜਿਹੜਾ ਅੰਦਰ ਉਹਨਾਂ ਦਾ ਕੀ ਜਿਹੜਾ ਬਿਹੇਵੀਅਰ ਹੋਊਗਾ, ਵੀ ਬੰਦੇ ਕਿੰਨੇ ਡਰੂਗੇ ਵੀ ਜਦੋਂ 80 ਬੰਦੇ ਜਿਹੜੇ ਇੱਕਦਮ ਸਟੋਰ 'ਚ ਵੜ ਕੇ ਲੁੱਟਣ ਆ ਜਾਣ। ਯਾ ਹਰਜੋਤ ਸਿੰਘ ਜੀ, ਇਹ ਜਿਹੜੀ ਚਿਣਗ ਆ ਨਾ, ਇਹ ਸੈਨ ਫਰਾਂਸਿਸਕੋ ਤੋਂ ਜਿਹੜੀ ਇਹ ਤੁਰੀ ਆ, ਉੱਥੇ ਹਰ ਦਿਨ ਦਿਹਾੜੇ ਸਾਰਾ ਕੁਛ ਐਵਰੀਡੇ ਜਿਹੜਾ ਉਹ ਸਾਰਾ ਕੁਛ ਹੋਈ ਜਾ ਰਿਹਾ ਸੀ। ਲੋਕੀ ਜਿਹਦਾ ਜੀ ਕਰਦਾ ਸੀ ਜਿੱਥੋਂ ਮਰਜ਼ੀ ਚੱਕ ਕੇ ਜਿਹੜੇ ਉਹ ਲਈ ਜਾਂਦੇ ਸੀਗੇ। ਕਾਰਵਾਈ ਕਰਨੀ ਚਾਹੁੰਦੇ ਹੋਣ ਜਾਂ ਨਹੀਂ ਕਰਨੀ ਚਾਹੁੰਦੇ ਹੋਣ, ਪਰ ਲੋਕਾਂ ਨੂੰ ਖੁੱਲ੍ਹ ਜਿਹੜੀ ਉੱਥੇ ਅਜਿਹੇ ਲੁਟੇਰਿਆਂ ਨੂੰ ਮਿਲੀ ਸੀ, ਉਹ ਹੌਲੀ-ਹੌਲੀ ਹੁਣ ਇੱਧਰਲੇ ਪਾਸੇ ਨੂੰ ਆ ਰਹੇ ਆ। ਭਾਈ ਜਿੰਨੇ ਵੀ ਸਟੋਰ ਵਾਲੇ ਆ ਨਾ, ਧਿਆਨ ਰੱਖੋ। ਇੱਕ ਤਾਂ ਭਾਈ ਸਤਰਕ ਜਿਹੜਾ ਉਹ ਤੁਹਾਨੂੰ ਰਹਿਣਾ ਚਾਹੀਦਾ ਆ। ਬਾਕੀ ਜਾਨ ਨੂੰ ਵੀ ਬਚਾਉਣਾ ਜ਼ਰੂਰੀ ਆ। ਹੁਣ ਤੁਸੀਂ ਆਪਣੇ ਵੱਲੋਂ ਤਿਆਰੀ ਵੀ ਪੂਰੀ ਜਿਹੜੀ ਉਹ ਰੱਖਣੀ ਆ। ਇਸ ਚੀਜ਼ ਦੇ ਲਈ ਵੀ ਅਸੀਂ ਤੁਹਾਨੂੰ ਜਿਹੜਾ ਉਹ ਕਹਿੰਦੇ ਆ ਵੀ ਕੋਈ ਪਤਾ ਨਹੀਂ ਕਿਹੜਾ ਸ਼ਦਾਈ ਕਿੱਦਾਂ ਦਾ ਜਿਹੜਾ ਤੁਹਾਨੂੰ ਮੋਹਰਿਓਂ ਜਿਹੜਾ ਉਹ ਟੱਕਰ ਸਕਦਾ ਆ। ਬਾਕੀ ਸਮਾਨ ਦੀ ਭਰਪਾਈ ਤਾਂ ਜਿਹੜੀ ਉਹ ਹੋ ਸਕਦੀ ਆ। ਉਹ ਇੰਸ਼ੋਰੈਂਸਿਸ ਵਗੈਰਾ ਜਿਹੜੀਆਂ ਉਹ ਹੋਣਗੀਆਂ। ਜਾਨ ਨੂੰ ਵੀ ਜਿਹੜਾ ਉਹ ਬਚਾ ਕੇ ਰੱਖਣਾ ਆ। ਬਾਕੀ ਕਈ ਦੀ ਇੱਦਾਂ ਹੈ ਹਰਜੋਤ ਸਿੰਘ, ਕਹਿੰਦੇ ਵੀ ਨਹੀਂ ਇਹੋ ਜਿਹਿਆਂ ਨੂੰ ਫਿਰ ਜਵਾਬੀ ਕਾਰਵਾਈ ਵੀ ਪੂਰੀ ਜਿਹੜੀ ਉਹ ਕਰਨੀ ਉਹ ਚਾਹੀਦੀ ਆ। ਪਰ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਉਹ ਕੀ ਬਣ ਰਹੀ ਹੈ, ਇਹ ਬਹੁਤ ਵੱਡੇ ਚਿੰਤਾ ਵਾਲਾ ਜਿਹੜਾ ਇਹ ਵਿਸ਼ਾ ਆ। ਤੁਸੀਂ ਹਰ ਇੱਕ ਪਾਸੇ ਇੰਨੀ ਢਿੱਲ ਦੇ ਕੇ ਗੱਲ ਜਿਹੜੀ ਉਹ ਬਣਦੀ ਨਹੀਂ ਹੈਗੀ। ਸੋ ਇਹ ਹੁਣ ਕਰੂੰਗੇ ਕੀ? ਇਹਨਾਂ ਦਾ ਕਹਿ ਲਓ ਵੀ ਚੋਰਾਂ ਦਾ ਤਾਂ ਹੁਣ ਡਰ ਹੀ ਇਹਨਾਂ ਨੂੰ ਕਿਸੇ ਚੀਜ਼ ਦਾ ਜਿਹੜਾ ਕਿਸੇ ਪਾਸੇ ਰਿਹਾ ਨਹੀਂ ਹੈਗਾ ਵੀ ਸਾਨੂੰ ਕਿਸੇ ਨੇ ਫੜਨਾ ਨਹੀਂ, ਸਾਨੂੰ ਜਿਹੜਾ ਕੁਛ ਹੋਣਾ ਨਹੀਂ ਆ। ਤੇ ਭਰ ਕੇ ਜਿੱਦਾਂ ਬੋਰੀਆਂ ਤੇ ਉਹ ਚੱਕ ਕੇ ਜਿਹੜੇ ਆ ਉਹ ਚੋਰੀ ਉਹਨਾਂ ਨੇ ਕੀਤੀ ਆ। ਇਹ ਬਹੁਤ ਜਿਹੜੀ ਆ ਉਹ ਮਾੜੀ ਚੀਜ਼ ਆ। ਕਹਿੰਦੇ ਵੀ ਸਾਰੇ ਦੇ ਸਾਰੇ ਲੋਕ, ਚਾਹੇ ਛੋਟੇ ਬਿਜ਼ਨਸ ਵਾਲੇ ਆ, ਵੱਡੇ ਬਿਜ਼ਨਸ ਵਾਲੇ ਆ, ਉਹ ਇਸ ਟਾਈਮ ਸਹਿਮੇ ਪਏ ਆ ਵੀ ਪਤਾ ਨਹੀਂ ਸਾਡੀ ਜਿਹੜੀ ਦੁਕਾਨ ਦਾ ਉਹਦਾ ਨੰਬਰ ਹੀ ਜਿਹੜਾ ਆ ਉਹ ਨਾ ਆ ਜਾਵੇ। ਬਹੁਤ ਸਾਰੇ ਲੋਕ ਕਹਿੰਦੇ ਵੀ ਸਾਡਾ ਸਟ੍ਰੈਸ ਲੈਵਲ ਤਾਂ ਦਾ ਤਾਂ ਜਿਹੜਾ ਉਹ ਚੜ੍ਹਿਆ ਪਿਆ ਆ। ਵਾਲਨਟ ਕ੍ਰੀਕ ਪੁਲਿਸ ਨੇ ਸਟੇਟਮੈਂਟ ਜਿਹੜੀ ਉਹ ਜਾਰੀ ਕੀਤੀ ਆ। ਕਹਿੰਦੇ ਵੀ ਡਿਪਾਰਟਮੈਂਟ ਨੂੰ ਚੇਤਾਵਨੀ ਮਿਲੀ ਸੀ, ਇੰਟੈਲੀਜੈਂਸ ਜਿਹੜੀ ਉਹ ਆਈ ਸੀ ਵੀ ਕੁਛ ਜਿਹੜੇ ਚੋਰ ਆ ਉਹ ਮੁੜ ਦੁਬਾਰਾ ਇੱਦਾਂ ਦੀ ਸਟ੍ਰਾਈਕ ਕਰ ਸਕਦੇ ਆ ਸੰਡੇ ਨੂੰ। ਸੋ ਉਹਨਾਂ ਨੇ ਜਿਹੜਾ ਆ ਸਿਕਿਉਰਿਟੀ ਪ੍ਰੀਕਾਸ਼ਨਸ ਲੈਣ ਦੇ ਲਈ ਉਹਨਾਂ ਨੂੰ ਆਖਿਆ, ਜਾਂ ਕਹਿੰਦੇ ਵੀ ਜਲਦੀ ਜਿਹੜਾ ਆ ਉਹ ਆਪਣੀ ਦੁਕਾਨ ਆ ਉਹ ਬੰਦ ਕਰਕੇ ਉੱਥੋਂ ਜਿਹੜੇ ਉਹ ਚਲੇ ਜਾਓ। ਪਰ ਇੱਦਾਂ ਤਾਂ ਹੁਣ ਗੁਜ਼ਾਰਾ ਨਹੀਂ ਆ ਭਾਈ। ਇਹ ਤਾਂ ਤੁਸੀਂ ਦੁਕਾਨਾਂ ਬੰਦ ਕਰਾਈ ਜਾਓਗੇ ਜਲਦੀ, ਫਿਰ ਲਾਅ ਐਂਡ ਆਰਡਰ ਦਾ ਫਾਇਦਾ ਕੀ ਆ? ਬਣੂਗਾ ਕੀ? ਇਹ ਤੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਉਹ ਬਣਨੀ ਚਾਹੀਦੀ। ਕਹਿੰਦੇ ਥੌੜੀਆਂ ਲੈ ਕੇ ਆਏ ਸੀ ਹਰਜੋਤ ਸਿੰਘ ਜੀ, ਜੀ, ਵੀ ਬਿਲਕੁਲ। ਥੌੜੀਆਂ ਲਿਆ ਕੇ ਜਿਊਲਰੀ ਕੇਸ ਜਿਹੜੇ ਉਹ ਤੋੜੇ। ਆਈਸਬਰਗ ਡਾਇਮੰਡਸ ਕਰਕੇ ਸੀਗਾ ਉੱਥੇ ਕੰਕੜ ਦੇ ਵਿੱਚ ਇੱਕ ਸਨ ਵੈਲੀ ਮਾਲ। ਉਹ ਪਿਛਲੇ ਵੀਕਐਂਡ ਦੀ ਜਿਹੜੀ ਉਹ ਗੱਲ ਆ, ਉੱਥੇ ਉਦੋਂ ਚੋਰੀਆਂ ਕਰਕੇ ਜਿਹੜੇ ਉਹ ਲੈ ਗਏ। ਸ਼ਾਪ ਵਾਲਿਆਂ ਨੇ ਸਿਕਿਉਰਿਟੀ ਗਾਰਡ ਵੀ ਜਿਹੜੇ ਹਰਜੋਤ ਸਿੰਘ ਜੀ ਉਹ ਰੱਖੇ ਵੀ ਹੁੰਦੇ ਆ, ਪਰ ਇੰਨੇ ਜਾਣਿਆਂ ਦੇ ਮੂਹਰੇ 80 ਕਰਨਗੇ ਬੰਦਿਆਂ ਦੇ ਸਾਹਮਣੇ ਸਿਕਿਉਰਿਟੀ ਗਾਰਡ ਜਿਹੜਾ ਉਹ ਕੀ ਸਿਕਿਉਰਿਟੀ ਗਾਰਡ ਕਰੂਗਾ, ਕੀ ਕਰ ਹਨਾ? ਲੂਗਾ ਨਾ ਇਸ ਵੀ। ਤੋਂ ਪਹਿਲਾਂ ਵੀ ਸੈਨ ਫਰਾਂਸਿਸਕੋ ਦੇ ਵਿੱਚ ਬਹੁਤ ਵੱਡੀਆਂ ਕੰਪਨੀਆਂ ਜਿਹੜੀਆਂ ਆਪਣੇ ਸਟੋਰ ਬੰਦ ਕਰ ਗਈਆਂ। ਵਾਲਗਰੀਨ ਨੇ 5 ਦੇ ਕਰੀਬ ਸਟੋਰ ਬੰਦ ਕੀਤੇ ਆ। ਸੀਵੀਐਸ ਵੀ ਹੁਣ ਕਹਿੰਦੇ ਵੀ ਅਸੀਂ ਕਈ ਸਟੋਰ ਬੰਦ ਕਰ ਦੇਣੇ ਆ। ਯੂਨੀਅਨ ਸਕੁਆਇਰ ਦੇ ਵਿੱਚ ਕਈ ਜਿਹੜੇ ਰੀਟੇਲ ਸਟੋਰ ਆ, ਉਹ ਕਹਿੰਦੇ ਸ਼ਾਮ ਨੂੰ ਹੀ ਅਸੀਂ 5 ਵਜੇ ਬੰਦ ਕਰ ਦਿੰਦੇ ਆ, ਹਨਾ? ਸੋ ਉਹ ਵੀ ਕੀ ਕਰਨ ਸਟੋਰਾਂ ਵਾਲੇ, ਤੇ ਕਿਉਂਕਿ ਰੂਲ ਹੀ ਨਹੀਂ ਇਦਾਂ ਦੇ ਬਣਾਤੇ ਵੀ ਜੇ $200 ਤੋਂ ਥੱਲੇ ਦਾ ਚੋਰੀ ਆ ਤੇ ਅਸੀਂ ਆਣਾ ਹੀ ਨਹੀਂ ਪੁਲਿਸ ਵਾਲਿਆਂ ਨੇ, ਹਨਾ? ਤੇ ਨਹੀਂ, ਉਹ ਉਹਨਾਂ ਨੂੰ ਫੋਨ ਤੇ ਕਿੱਦਾਂ ਪਤਾ ਲੱਗ ਜਾਂਦਾ ਵੀ ਜੇ 200 ਤੋਂ ਥੱਲੇ ਦੀ ਆ, ਹਨਾ? ਵੀ ਭਾਈ ਕਾਲ ਜੀ, ਕਰਨ ਵਾਲੇ ਫਿਰ ਇਹੀ ਕਿਹਾ ਕਰਨਗੇ ਵੀ ਭਾਈ ਜ਼ਿਆਦਾ ਆ। ਸੋ ਏਦਾਂ ਨਾ ਹੋਣ ਵੀ ਬਾਅਦ ਦੇ ਵਿੱਚ ਪੁਲਿਸ ਵਾਲੇ ਜਿਹੜੇ ਉਹ ਆਉਣ ਨਾ। ਸੋ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਆ ਉਹ ਵਿਗੜ ਰਹੀ ਹੈਗੀ ਆ। ਇਸ ਦੇ ਉੱਤੇ ਜਿਹੜੀ ਆ ਧਿਆਨ ਦੇਣਾ ਚਾਹੀਦਾ ਵੀ ਭਾਈ ਬਾਕੀਆਂ ਨੂੰ ਤਾਂ ਤੁਸੀਂ ਬੜੀਆਂ ਸਲਾਹਾਂ ਦਿੰਦੇ ਆ ਗੈਵਨ ਨਿਊਸਮ ਵਾਲਿਓ, ਵੀ ਗੈਵਨ ਨਿਊਸਮ ਨੂੰ ਇੱਧਰ ਵੀ ਜਿਹੜਾ ਉਹ ਧਿਆਨ ਦੇਣ ਵੀ ਬਣਨਾ ਕੀ ਆ। ਜਿਹੜੇ ਲੋਕਲ ਹੈਗੇ ਆ ਲਾਅ ਐਨਫੋਰਸਮੈਂਟ ਵਾਲਿਆਂ ਨੂੰ, ਥੋੜਾ ਉਹ ਵੀ ਜਿਹੜਾ ਸਟਰੋਂਗ ਵੀ ਉਹਨਾਂ ਨੂੰ ਕਰਨਾ ਪੈਣਾ ਆ। ਤੇ ਬਾਕੀ ਸਪੋਰਟ ਵੀ ਜਿਹੜੀ ਆ ਉਹ ਹਰ ਇੱਕ ਪਾਸੇ ਜਿਹੜੀ ਹੋਣੀ ਚਾਹੀਦੀ ਆ ਵੀ ਅਜਿਹੇ ਬਦਖੋਹੀਆਂ ਜਿਹੜੀਆਂ ਕਰਨ ਵਾਲੇ, ਮਾੜੇ ਕੰਮ ਕਰਨ ਵਾਲੇ ਆ, ਇਹਨਾਂ ਤੇ ਨੱਥ ਜਿਹੜੀ ਉਹ ਪਾਉਣੀ ਆ ਤੇ ਪਾਉਣੀ ਕਿੱਦਾਂ ਆ। ਜੀ।
ਸੋ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਰਾਜਕਨਵੀਰ ਸਿੰਘ ਜੀ। ਬ੍ਰੇਕ ਤੋਂ ਬਾਅਦ ਜਿਹੜੀਆਂ ਹੋਰ ਖਬਰਾਂ ਅਮਰੀਕਾ 'ਚ ਕੀ ਕੁਝ ਵਾਪਰ ਰਿਹਾ ਉਹ ਸਾਂਝੀਆਂ ਕਰਦੇ ਹਾਂ। ਜੀ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM ਹਰ ਤਰ੍ਹਾਂ ਦਾ ਖਾਣਾ ਤਿਆਰ ਮਿਲੇ ਇੰਡੀਅਨ ਮਾਰਕੀਟ ਫ੍ਰੈਸਨੋ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਗਰੋਸਰੀ ਅਤੇ ਤਾਜ਼ੀਆਂ ਸਬਜ਼ੀਆਂ। ਇਸ ਦੇ ਨਾਲ ਹੀ ਤੁਸੀਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। ਟਰੱਕ ਪਾਰਕਿੰਗ ਦਾ ਖਾਸ ਪ੍ਰਬੰਧ ਹੈ। ਇੱਥੋਂ ਤੁਸੀਂ ਖਾ ਸਕਦੇ ਹੋ ਸਮੋਸੇ, ਟਿੱਕੀ, ਭਟੂਰੇ, ਪਨੀਰ ਪਕੌੜਾ, ਫਿਸ਼ ਪਕੌੜਾ, ਮਸਾਲਾ ਡੋਸਾ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ ਅਤੇ ਤੁਸੀਂ ਇੱਥੋਂ ਖੁੱਲਾ ਕੱਪੜਾ ਲੈ ਕੇ ਸਿਲਵਾ ਵੀ ਸਕਦੇ ਹੋ ਅਤੇ ਕੁੜਤਾ ਪਜਾਮਾ ਵੀ ਸਿਲਵਾ ਸਕਦੇ ਹੋ। ਇੰਡੀਅਨ ਮਾਰਕੀਟ ਫ੍ਰੈਸਨੋ ਦੇ ਵਿੱਚ ਲੱਗ ਚੁੱਕੀ ਆ ਭਾਰੀ ਸੇਲ। ਦਾਲਾਂ ਅਤੇ ਖੁੱਲੇ ਕੱਪੜੇ ਤੇ ਲੈ ਸਕਦੇ ਹੋ ਭਾਰੀ ਡਿਸਕਾਊਂਟ। ਅੱਜ ਹੀ ਪਹੁੰਚੋ ਇੰਡੀਅਨ ਮਾਰਕੀਟ ਫ੍ਰੈਸਨੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559-840-2940। ਇੰਡੀਅਨ ਮਾਰਕੀਟ ਫ੍ਰੈਸਨੋ 2811 ਵੈਸਟ ਕਲਿੰਟਨ ਐਵੀਨਿਊ ਫ੍ਰੈਸਨੋ, ਕਲਿੰਟਨ ਅਤੇ ਮਾਰਕਸ ਦੇ ਕਾਰਨਰ ਤੇ AMPM ਪਲਾਜ਼ਾ ਦੇ ਵਿੱਚ। ਇੱਥੋਂ ਹੁਣ ਬੱਕਰੀ ਦਾ ਦੁੱਧ ਅਤੇ ਗਾਂ ਦਾ ਰॉ ਮਿਲਕ ਵੀ ਮਿਲਦਾ ਹੈ। ਕਾਲ 559-840-2940 5598402940 ਇੰਡੀਅਨ ਮਾਰਕੀਟ ਫ੍ਰੈਸਨੋ। ਫ੍ਰੈਸਨੋ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਪਾਲਿਕਾ ਬਾਜ਼ਾਰ ਫ੍ਰੈਸਨੋ। ਇੱਥੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਤਾਜ਼ਾ ਸਬਜ਼ੀਆਂ ਲੈ ਸਕਦੇ ਹੋ। ਆਪਣੀਆਂ ਤਾਜ਼ਾ ਮਠਿਆਈਆਂ ਦੇ ਲਈ ਪੂਰੇ ਫ੍ਰੈਸਨੋ ਤੇ ਕੈਲੀਫੋਰਨੀਆ ਦੇ ਵਿੱਚ ਜਾਣੇ ਜਾਂਦੇ ਹਨ। ਪਾਲਿਕਾ ਬਾਜ਼ਾਰ ਫ੍ਰੈਸਨੋ। ਇਹਨਾਂ ਦੇ ਸਟੋਰ ਦੇ ਵਿੱਚ ਰੈਸਟੋਰੈਂਟ ਵੀ ਹੈ, ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਖਾਣਾ ਲੈ ਸਕਦੇ ਹੋ। ਬੈਠ ਕੇ ਖਾਓ ਜਾਂ ਟੂ ਗੋ ਲੈ ਕੇ ਜਾਓ। ਟਰੱਕ ਡਰਾਈਵਰ ਵੀਰਾਂ ਦੇ ਲਈ ਵਿਸ਼ੇਸ਼ ਰੋਟੀ ਦਾ ਪ੍ਰਬੰਧ ਹੈ। ਪਹੁੰਚਣ ਤੋਂ ਪਹਿਲਾਂ ਆਰਡਰ ਕਰ ਸਕਦੇ ਹੋ। ਫੂਡ ਆਰਡਰ ਕਰਨ ਦੇ ਲਈ ਹੋਰ ਜਾਣਕਾਰੀ ਲਈ ਕਾਲ ਪਾਲਿਕਾ ਬਾਜ਼ਾਰ 559-237-3333 5592373333 ਹਾਈਵੇ 99 ਦੇ ਕਲਿੰਟਨ ਵਾਲੇ ਐਗਜ਼ਿਟ ਤੇ ਮਾਰਕਸ ਅਤੇ ਕਲਿੰਟਨ ਦੇ ਕਾਰਨਰ ਤੇ 2438 ਨਾਰਥ ਮਾਰਕਸ ਐਵੀਨਿਊ ਫ੍ਰੈਸਨੋ। ਪਾਲਿਕਾ ਬਾਜ਼ਾਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਲਈ ਕਾਲ 4087227698। ਹੈਰੀ, ਆਪਣੀ ਵੈਡਿੰਗ ਵੀਡੀਓ ਤੇ ਐਲਬਮ ਟੌਪ ਦੀ ਹੋਣੀ ਚਾਹੀਦੀ ਹੈ। ਲੈ ਫਿਰ ਕਰ ਦਿੰਨੇ ਆ ਬੁੱਕ ਰੈੱਡ ਕੈਮਰਿਆਂ ਵਾਲੇ KB ਬਰਾੜ ਨੂੰ, ਜਿਹੜੇ ਜਿਪ ਕ੍ਰੇਨਸ, ਡਰੋਨ, 4K ਅਲਟਰਾ ਹਾਈ ਡੈਫੀਨੇਸ਼ਨ ਕੈਮਰਾਜ਼ ਵਰਤਦੇ ਨੇ। ਹਾਂਜੀ, ਬੜੇ ਜਾਇਜ਼ ਰੇਟ ਤੇ ਵੈਡਿੰਗ ਲਈ ਬੜੇ ਅਫੋਰਡੇਬਲ ਪੈਕੇजेस ਨੇ ਉਹਨਾਂ ਦੇ। 6 ਹਫ਼ਤੇ ਚ ਵੀਡੀਓ ਡਿਲੀਵਰ ਕਰਦੇ ਨੇ ਤੇ ਆਨਲਾਈਨ ਫੋਟੋਜ਼ 1 ਵੀਕ ਚ ਸੇਮ ਡੇ ਐਡਿਟ, ਜੋ ਮਾਹਿਰ ਨੇ ਮਿਊਜ਼ਿਕ ਵੀਡੀਓ ਵਰਗੀਆਂ ਪ੍ਰੀ ਵੈਡਿੰਗਸ ਤੇ ਵੈਡਿੰਗ ਵੀਡੀਓਜ਼ ਬਣਾਉਣ ਵਿੱਚ। ਬਿਊਟੀਫੁਲ ਐਲਬਮਸ, ਫੋਟੋਗ੍ਰਾਫੀ, ਬਰਥਡੇ ਪਾਰਟੀ, ਐਨੀਵਰਸਰੀ ਪਾਰਟੀ ਬੁੱਕ ਕਰਨ ਲਈ ਕਾਲ KB ਬਰਾੜ 5596812828। ਬਹੁਤ ਹੀ ਜ਼ਿਆਦਾ ਫਾਇਦਿਆਂ ਵਾਲਾ ਫਿਊਲ ਕਾਰਡ, ਜਿਸ ਦੀ ਕੋਈ ਵੀ ਵੀਕਲੀ, ਮੰਥਲੀ ਜਾਂ ਈਅਰਲੀ ਫੀਸ ਨਹੀਂ, ਕੋਈ ਕੁਆਂਟੀਟੀ ਦੀ ਰਿਕੁਆਇਰਮੈਂਟ ਨਹੀਂ, ਜਦ ਮਰਜ਼ੀ ਕੈਨਸਲ ਕਰਵਾ ਸਕਦੇ ਹੋ। TA, ਪੈਟਰੋ, ਸੈਬਰੋਜ਼, ਰੋਡ ਰੇਂਜਰਸ, AM ਬੈਸਟ ਤੇ ਹੋਰ ਬਹੁਤ ਸਾਰੇ ਫਿਊਲ ਸਟੇਸ਼ਨਸ ਤੋਂ ਵਧੀਆ ਡਿਸਕਾਊਂਟ ਮਿਲੇਗਾ। ਕੈਰੀਅਰ ਨੂੰ ਪੂਰਾ ਡਿਸਕਾਊਂਟ ਦਿਸੇਗਾ। ਇਸ ਫਿਊਲ ਕਾਰਡ ਦੇ ਲਈ ਅੱਜ ਹੀ ਕਾਲ ਕਰੋ ਟਰੱਕਿੰਗ ਮਲਟੀ ਸਰਵਿਸਿਜ਼ 4082722600 408-272-2600। ਪੰਜਾਬੀ ਵਿੱਚ ਸਾਰੀ ਗੱਲ ਸਮਝਾਉਣਗੇ। ਜੇਕਰ ਤੁਹਾਡੀ 30 ਸਾਲ ਦੀ ਮਾਰਗੇਜ ਦਾ ਇੰਟਰਸਟ ਰੇਟ 3% ਤੋਂ ਵੱਧ ਹੈ, ਜਾਂ ਤੁਸੀਂ ਪ੍ਰਾਈਵੇਟ ਮਾਰਗੇਜ ਇੰਸ਼ੋਰੈਂਸ ਪੇ ਕਰ ਰਹੇ ਹੋ, ਜਾਂ ਫਿਰ ਡੈਬਿਟ ਕੰਸੋਲੀਡੇਟ ਕਰਕੇ ਕਿਸ਼ਤ ਛੋਟੀ ਕਰਨੀ ਹੈ, ਜਾਂ ਕੈਸ਼ ਆਊਟ ਕਰਨਾ ਚਾਹੁੰਦੇ ਹੋ, ਤਾਂ ਅੱਜ ਹੀ ਆਲ ਟਾਈਮ ਰੀਅਲਟੀ ਐਂਡ ਮਾਰਗੇਜ ਦੇ ਓਨਰ ਅਤੇ ਬ੍ਰੋਕਰ ਸਰਦਾਰ ਅਮਨਜੋਤ ਸਿੰਘ ਹੁੰਦਲ ਨੂੰ ਕਾਲ ਕਰੋ ਅਤੇ ਆਪਣਾ ਲੋਨ ਰੀਫਾਈਨਾਂਸ ਕਰਾ ਲਵੋ। ਇੰਟਰਸਟ ਰੇਟ ਹੁਣ ਬਹੁਤ ਹੀ ਘੱਟ ਹੋਏ ਹਨ, ਇਸ ਦਾ ਫਾਇਦਾ ਲਵੋ। ਵੇਖਿਓ ਕਿਤੇ ਮੌਕਾ ਖੁੰਝ ਨਾ ਜਾਵੇ। ਜੇਕਰ ਤੁਸੀਂ ਬਿਲਡਰ ਕੋਲੋਂ ਨਵਾਂ ਘਰ ਖਰੀਦਣਾ ਹੈ ਅਤੇ 50% ਬ੍ਰੋਕਰ ਕਮਿਸ਼ਨ ਵਾਪਸ ਲੈਣਾ ਚਾਹੁੰਦੇ ਹੋ, ਤਾਂ ਪਹਿਲੀ ਵਾਰ ਘਰ ਵੇਖਣ ਜਾਣ ਸਮੇਂ ਸਰਦਾਰ ਅਮਨਜੋਤ ਸਿੰਘ ਹੁੰਦਲ ਨੂੰ ਆਪਣੇ ਨਾਲ ਲੈ ਕੇ ਜਾਵੋ। ਬਿਲਡਰ ਰਜਿਸਟ੍ਰੇਸ਼ਨ ਫਾਰਮ ਵਿੱਚ ਉਹਨਾਂ ਦਾ ਨਾਮ ਆਪਣੇ ਏਜੰਟ ਦੇ ਤੌਰ ਤੇ ਭਰਨਾ ਨਾ ਭੁੱਲਣਾ। ਸਰਦਾਰ ਹੁੰਦਲ ਬਿਲਡਰ ਵੱਲੋਂ ਉਹਨਾਂ ਨੂੰ ਮਿਲੇ ਕਮਿਸ਼ਨ ਵਿੱਚੋਂ 50% ਤੁਹਾਨੂੰ ਦੇ ਦੇਣਗੇ। ਨਵਾਂ ਘਰ ਬੁੱਕ ਕਰਨ, ਹੋਮ ਲੋਨ ਜਾਂ ਫਿਰ ਰੀਫਾਈਨਾਂਸ ਕਰਵਾਉਣ ਲਈ ਕਾਲ ਕਰ ਸਕਦੇ ਹੋ 5593559464 ਜਾਂ ਫਿਰ 2099186464। BRE number 01839828, NMLS ID 162808. All loans approval are signed.
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU Fresno 1300 AM KLHC Bakersfield 1350 AM KCVR Stockton Modesto 1570 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰ ਤੇ ਸਰੋਤੇ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਇਸ ਵਕਤ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਤੇ ਆਪਾਂ ਅਗਲੀਆਂ ਖਬਰਾਂ ਵੱਲ ਚੱਲੀਏ। ਜੀ ਤੇ ਉਸ ਤੋਂ ਪਹਿਲਾਂ ਆਪਣੇ ਨਾਲ ਜਕਾਰਾ ਮੂਵਮੈਂਟ ਤੋਂ ਨੈਨਦੀਪ ਸਿੰਘ ਜੁੜੇ ਨੇ, ਜਿਹੜਾ ਰੀਡਿਸਟ੍ਰਿਕਟਿੰਗ ਦਾ ਜਿਹੜਾ ਚੱਲ ਰਿਹਾ ਆ। ਸੋ ਜਿਹੜੇ ਹਲਕਿਆਂ ਦੀ ਕਹਿ ਲਓ ਵੀ ਸਰਹੱਦਬੰਦੀ ਇੱਕ ਹਿਸਾਬ ਨਾਲ ਹੋ ਰਹੀ ਹੈ, ਵੀ ਦੇਖਿਆ ਜਾ ਰਿਹਾ ਵੀ ਕਿੱਥੇ ਕਿੱਥੇ ਕਿਹੜੇ ਕਿਹੜੇ ਥਾਂ ਨਵੇਂ ਜਿਹੜੇ ਹਲਕੇ ਬਣਨੇ ਆ। ਸੋ ਉਸ ਦੇ ਬਾਰੇ ਜਿਹੜੀ ਹੈ ਇਹ ਆਪਣੇ ਨਾਲ ਇਨਫੋਰਮੇਸ਼ਨ ਸਾਂਝੀ ਕਰਨ ਦੇ ਲਈ ਜੁੜੇ ਨੇ। ਨੈਨਦੀਪ ਸਿੰਘ ਜੀ ਇਹਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਨੈਨਦੀਪ, ਸੋ ਕੀ ਹੈਗਾ ਜੀ ਇਸ ਰੀਡਿਸਟ੍ਰਿਕਟਿੰਗ ਦੇ ਪ੍ਰੋਸੈਸ ਨੂੰ ਲੈ ਕੇ ਕੀ ਅਪਡੇਟਸ ਨੇ? So main thing Harjot Singh ਤੇ ਰਾਜ ਕਰਨਵੀਰ ਸਿੰਘ is ਜਿਹੜੀ ਹੁਣ ਅਸੀਂ kind of last stage ਆ ਰਹੇ ਨੇ, ਖਾਸ ਕਰਕੇ ਜਿਹੜੀ ਸਾਡੀ ਕੈਲੀਫੋਰਨੀਆ ਅਸੈਂਬਲੀ, ਸੈਨੇਟ ਅਤੇ ਕਾਂਗਰਸ। ਸੋ ਇਹ basically almost second to last opportunity ਇਸ ਹਫਤੇ ਹੋਣੇ ਆ। ਅੱਜ ਹੋਗਾ ਪਬਲਿਕ ਹੀਅਰਿੰਗ 1 ਵਜੇ ਤੋਂ ਲੈ ਕੇ 3 ਵਜੇ ਤੱਕ, ਤੇ ਕੱਲ ਵੀ 1 ਵਜੇ ਤੋਂ 3 ਵਜੇ। ਸੋ ਅਸੀਂ ਇੱਕ ਕੈਂਪੇਨ ਸ਼ੁਰੂ ਕੀਤਾ ਕਿ ਅਸੀਂ ਚਾਹੁੰਦੇ ਨੇ ਜੇ ਐਟਲੀਸਟ ਘੱਟ ਤੋਂ ਘੱਟ 100 ਬੰਦੇ ਆਪਣੇ ਪੰਜਾਬੀ ਮਤਲਬ ਭਾਈਚਾਰੇ ਤੋਂ, ਮਤਲਬ ਸਿੱਖ ਸੰਗਤ ਤੋਂ ਜੇ ਆਪਾਂ ਕਾਲ ਕਰੀਏ, ਤੇ ਕਿਉਂਕਿ ਕਈ ਥਾਵਾਂ ਹੈਗੀਆਂ ਜਿੱਥੇ ਸਾਡੀ ਕਮਿਊਨਿਟੀ ਵੰਡ ਜਾ ਰਹੇ ਹਨ, ਤੇ ਨਾਲੇ ਸਾਨੂੰ ਇੱਕ ਮੌਕਾ ਵੀ ਹੈ ਕਿ ਜਿਹੜਾ ਸਾਨੂੰ ਪਤਾ ਜਿਹੜੇ ਮੋਦੀ ਦੇ ਚਮਚੇ ਜਿਹੜੇ ਕਾਂਗਰਸ ਦੇ ਵਿੱਚ ਬੈਠੇ ਨੇ, ਖਾਸ ਕਰਕੇ ਅਮੀ ਬੇਰਾ, ਅਸੀਂ ਉਹਨਾਂ ਦੀ ਐਲ ਗਰੋਵ ਦੀ ਸੀਟ ਅਸੀਂ ਉਹਨੂੰ ਵੀਕਨ ਕਰ ਸਕੀਏ। ਸੋ ਅਸੀਂ ਇੱਕ ਭਾਵੇਂ ਅਸੀਂ ਕਰਾਂਗੇ ਜਾਂ ਕੋਈ ਹੋਰ ਮਤਲਬ ਕਮਿਊਨਿਟੀ ਕਰਾਂਗੇ ਕਿ ਉਹਨੂੰ ਮਤਲਬ ਹਰਾ ਸਕਦੇ ਅਸੀਂ ਤੇ ਉਹਨੂੰ ਨਿਕਾਲ ਸਕਦੇ। ਸੋ ਜਿਹੜਾ ਤੁਸੀਂ ਕਿਹਾ ਵੀ ਜਿਹੜੀਆਂ ਪਬਲਿਕ ਹੀਅਰਿੰਗਸ ਆ, ਇਹ ਕਿਹੜੀ ਜਗ੍ਹਾ ਦੇ ਉੱਤੇ ਅੱਜ ਤੇ ਕੱਲ ਨੂੰ ਹੈਗੀਆਂ ਕਿ ਸਾਰੇ ਥਾਵਾਂ ਦੇ ਉੱਤੇ ਹੀ ਅੱਜ ਆ? ਅੱਜ ਸਾਰੀ ਥਾਵਾਂ ਦੀ ਹੈ। ਸੋ ਦਿਸ ਇਜ਼ ਕਾਈਂਡ ਆਫ ਮਤਲਬ ਲਾਸਟ ਆਪਰਚੂਨਿਟੀ। ਜੀ ਮਤਲਬ ਜਿਹੜੀ ਮੈਪਸ ਉਹਨਾਂ ਨੇ ਆਲਰੇਡੀ ਪੇਸ਼ ਕੀਤਾ ਆ। ਅਸੀਂ ਇੱਕ ਡਾਕੂਮੈਂਟ ਬਣਾਇਆ। ਸਾਡੀ ਮੇਨ ਮਕਸਦ ਹੈ ਕਿ ਪੰਜਾਬੀ ਕਮਿਊਨਿਟੀ ਸ਼ੁੱਡ ਬੀ ਮਤਲਬ ਟੁਗੇਦਰ, ਵੰਡਣ ਨਾ ਜਾਵੇ। ਸੋ ਜਿੰਨੇ ਅਸੀਂ ਲਾਈਕ ਮਤਲਬ ਜਿੱਥੇ ਕੋਈ ਵੀ ਜਿੱਥੇ ਤੁਸੀਂ ਰਹਿੰਦੇ ਹੋ ਕੈਲੀਫੋਰਨੀਆ ਦੇ ਵਿੱਚ, ਭਾਵੇਂ ਬੇਕਰਸਫੀਲਡ ਜਾਂ ਯੂਬਾ ਸਿਟੀ ਜਾਂ ਟ੍ਰੇਸੀ ਜਾਂ ਬੇ ਏਰੀਆ। ਸੋ ਅਸੀਂ ਇੱਕ ਮਤਲਬ ਸੁਜੈਸ਼ਨਸ ਕੀਤਾ ਹੈ ਕਿ ਆਪਣੀ ਕਮਿਊਨਿਟੀ ਨੂੰ ਕਿਵੇਂ ਮਤਲਬ ਜੋੜ ਰੱਖੇ ਅਗਲੇ 10 ਸਾਲ ਲਈ। ਤੇ ਆਬਵੀਅਸਲੀ ਅਸੀਂ ਵੀ ਚਾਹੁੰਦੇ ਨੇ ਕਿ ਜਿਹੜੀ ਮੋਦੀ ਦੇ ਚਮਚੇ ਜਿਹੜੇ ਮਤਲਬ ਕਾਂਗਰਸ ਦੇ ਵਿੱਚ ਬੈਠੇ ਨੇ, ਕਿ ਅਸੀਂ ਉਹਨੂੰ ਕਿਵੇਂ ਨਿਕਾਲ ਸਕੀਏ। ਸੋ ਇਹ ਕਾਈਂਡ ਆਫ ਦੋ ਚੀਜ਼ਾਂ ਅਸੀਂ ਇਕੱਠੀ ਕਰ ਰਹੇ ਜੀ। ਤੇ ਜਿਹੜਾ ਕਿਸੇ ਨੇ ਪਾਰਟਿਸਿਪੇਟ ਕਰਨਾ ਆ ਰੀਡਿਸਟਿੰਗ ਦੇ ਲਈ, ਕਿੱਥੇ ਉਹ ਕੰਟੈਕਟ ਉਹਨੇ ਕਰਨਾ ਆ, ਕਿੱਥੇ ਕਾਲ ਕਰਨੀ ਆ ਪਬਲਿਕ ਹੀਅਰਿੰਗ ਦੇ ਲਈ? ਆਨਲਾਈਨ ਆ ਜਾਂ ਇਨ ਪਰਸਨ ਉੱਥੇ ਜਾਣਾ ਪੈਣਾ ਆ? ਨਹੀਂ, ਸਭ ਕੁਝ ਆਨਲਾਈਨ ਹੈ, ਤੇ ਨਾਲੇ ਤੁਸੀਂ ਫੋਨ ਦੇ ਉੱਤੇ ਕਾਲ ਕਰ ਸਕਦੇ ਹੋ। ਸੋ ਜੇ ਤੁਸੀਂ ਮਤਲਬ ਆਪਣੇ ਤੌਰ ਤੇ ਕਰਨੀ ਹੈ, go to wedrawthemaps.ca ਤੇ ਮੇਬੀ ਤੁਸੀਂ ਵੈਬਸਾਈਟ ਤੇ ਫੇਸਬੁੱਕ ਤੇ ਸ਼ੇਅਰ ਕਰ ਸਕਦੇ ਹੋ, ਪਰ wedrawthemaps.ca। ਜੇ ਤੁਸੀਂ ਸਾਡੇ ਨਾਲ ਕਰਨਾ ਹੀ ਚਾਹੁੰਦੇ ਨੇ ਤੇ ਸਾਡੇ ਕੋਲ ਤਕਰੀਬਨ ਅਸੀਂ ਚਾਹੁੰਦੇ ਨੇ ਐਟਲੀਸਟ 100 ਵੋਲੰਟੀਅਰਸ ਹੋਵੇ। ਐਂਡ ਅਸੀਂ ਤੁਹਾਨੂੰ ਲਿਖ ਕੇ ਦੱਸਾਂਗੇ ਕਿ ਬਸ ਕੀ ਬੋਲਣਾ ਆ। ਬਸ ਇੱਕ 3-4 ਸੈਂਟੈਂਸਸ ਹੋਗਾ ਵੱਧ ਤੋਂ ਵੱਧ। hello, my name is Raj Karanveer Singh. I live in Clovis, California, in the area of Fresno. We want the map this way. ਬਸ ਇੰਨਾ ਹੀ ਕਹਿਣਾ ਆ, ਹੋਰ ਕੁਝ ਨਹੀਂ ਕਹਿਣਾ। That's all you have to say। ਪਰ ਅਸੀਂ ਲਿਖ ਕੇ ਤੁਹਾਨੂੰ ਭੇਜਾਂਗੇ, ਮਤਲਬ ਡਿਪੈਂਡਿੰਗ ਔਨ ਤੁਸੀਂ ਕਿੱਥੇ ਰਹਿੰਦੇ ਹੋ। My name is
Harjot Singh Khalsa, I live in San Jose. We would like the map on this street, not this street. बस इन्ना ही कहना है. And so वो ਅਸੀਂ ਲਿਖ ਕੇ ਤੁਹਾਨੂੰ ਭੇਜਾਂਗੇ ਤੇ ਅਸੀਂ ਤੁਹਾਨੂੰ ਪੂਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਾਂਗੇ. ਪਬਲਿਕ ਕਮੈਂਟ ਸਟਾਰਟਸ ਐਟ 1:30. ਸੋ ਅਸੀਂ 1 ਵਜੇ ਸਭ ਨੂੰ ਕਹਿ ਰਹੇ ਕਿ ਉਦੋਂ ਕਾਲ ਕਰੋ ਕਿਉਂਕਿ ਫਿਰ ਤੁਹਾਡੀ ਵਾਰੀ ਛੇਤੀ ਆ ਜਾਣਾ. And then ਬਸ they will put you in a queue, in a line. So they'll just say ਅੱਛਾ ਹੁਣ ਹਰਜੋਤ ਸਿੰਘ ਖਾਲਸਾ ਤੁਹਾਡੀ ਵਾਰੀ. You'll just speak, then you can hang up. You know, so ਜਿਹੜੀ ਤੁਹਾਡੀ ਵਾਰੀ ਉਹ 1 ਵਜੇ ਤੋਂ ਲੈ ਕੇ 3 ਵਜੇ ਮਤਲਬ ਪਬਲਿਕ ਕਮੈਂਟ ਹੋ ਰਹਾ ਹੈ. ਜੀ ਸੋ ਬਿਲਕੁਲ ਖਾਸ ਕਰਕੇ ਜਿਹੜਾ ਐਮੀ ਵਰਾ ਦਾ ਐਲਗਰੋਵ ਵਾਲਾ ਡਿਸਟ੍ਰਿਕਟ ਆ ਬਹੁਤ ਹੌਟ ਸਪੌਟ ਬਣਿਆ ਹੋਇਆ ਆ. ਸੈਕਰਾਮੈਂਟੋ ਬੀ ਨੇ ਜਿਹੜੀ ਸਟੋਰੀ ਆ ਉਹ ਰਨ ਕੀਤੀ ਸੀ ਕੁਛ ਹਫ਼ਤੇ ਪਹਿਲਾਂ ਵੀ ਐਲਗਰੋਵ ਜਿਹੜਾ ਆ ਉਹਨੂੰ ਹੋ ਸਕਦਾ ਵੀ ਸਟਾਕਟਨ ਤੇ ਲੋਡ ਆਈ ਦੇ ਨਾਲ ਜੋੜਿਆ ਜਾਵੇ ਫਿਰ ਐਮੀ ਵਰਾ ਤੇ ਅਸਰ ਪਊਗਾ. ਐਮੀ ਵਰਾ ਉਹੀ ਆ ਜਿਸ ਤਰ੍ਹਾਂ ਨੈਨਦੀਪ ਸਿੰਘ ਉਹਨਾਂ ਨੇ ਦੱਸਿਆ ਮੋਦੀ ਦਾ ਚਮਚਾ ਆ ਖਾਸ ਕਰਕੇ ਸਿੱਖ ਇਸ਼ੂਜ਼ ਦੇ ਉੱਤੇ ਤਾਂ ਜਿਹੜਾ ਸਿੱਖ ਜੈਨੋਸਾਈਡ ਆ ਉਹਨੂੰ ਮੰਨਣ ਨੂੰ ਇਹ ਤਿਆਰ ਨਹੀਂ ਹੁੰਦਾ. ਤੇ ਸੋ ਜਿੰਨੇ ਵੀ ਐਲਗਰੋਵ 'ਚ ਆਪਣੇ ਪੰਜਾਬੀ ਬੜੇ ਰਹਿੰਦੇ ਆ ਤੇ ਸਾਰਿਆਂ ਨੂੰ ਜਿਹੜਾ ਜਕਾਰਾ ਮੂਵਮੈਂਟ ਨੂੰ ਕੰਟੈਕਟ ਕਰਨਾ ਚਾਹੀਦਾ. ਉਹਨਾਂ ਨੇ ਦੱਸਿਆ ਆ ਵੀ ਕਿਸ ਤਰ੍ਹਾਂ ਤੁਸੀਂ ਕੰਟੈਕਟ ਕਰਕੇ ਕਹਿ ਸਕਦੇ ਆ ਵੀ ਸਾਡਾ ਜਿਹੜਾ ਸ਼ਹਿਰ ਆ ਉਹ ਇੱਧਰ ਜੁੜਨਾ ਚਾਹੀਦਾ. ਸੋ ਜੇ ਉਹ ਉੱਥੋਂ ਟੁੱਟੂਗਾ ਤਾਂ ਫੇਰ ਜ਼ਰੂਰ ਐਮੀ ਵਰਾ ਜਿਹੜਾ ਉੱਥੋਂ ਹਾਰ ਸਕਦਾ. ਐਮੀ ਵਰਾ ਹੁਣ ਉਹ ਬੜਾ ਪਾਵਰਫੁਲ ਬਣਿਆ ਕਿਉਂਕਿ ਉਹਦਾ ਫਾਦਰ ਜਿਹੜਾ ਆ ਉਹ ਉਸ ਨੂੰ ਸਜ਼ਾ ਵੀ ਹੋਈ ਸੀ 1 ਸਾਲ ਦੀ ਕਿਉਂਕਿ ਉਸਨੇ ਕੈਂਪੇਨ ਫਾਈਨੈਂਸ ਲਾਜ਼ ਨੂੰ ਵਾਇਲੇਟ ਕੀਤਾ ਸੀ ਪਰ ਉਹਦੇ ਅਗੇਂਸਟ ਕੈਂਡੀਡੇਟ ਇੰਨਾ ਸਟਰੋਂਗ ਨਹੀਂ ਸੀ. ਸੋ ਇਹ ਮੌਕਾ ਹੈ ਇਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਫ੍ਰਿਜ਼ਨੋ ਏਰੀਆ 'ਚ ਵੀ ਬਹੁਤ ਸਾਰੀ ਰੀਡਿਸਟ੍ਰਿਕਟ ਹੋਣੀ ਆ ਵੱਖ-ਵੱਖ ਏਰੀਏ ਪੂਰੇ ਕੈਲੀਫੋਰਨੀਆ ਕਮਿਊਨਿਟੀ ਆ. ਸੋ ਪੂਰੇ ਪਾਸੇ ਜਿਹੜੀ ਹੋ ਰਹੀ ਹੈ ਜਿੱਥੇ ਵੀ ਲੋਕ ਹੈਗੇ ਨੇ ਆਪੋ ਆਪਣੇ ਉਸ ਹਿਸਾਬ ਦੇ ਨਾਲ ਜਿਹੜਾ ਉਹ ਤੁਸੀਂ ਕੰਟੈਕਟ ਇਹਨਾਂ ਨੂੰ ਕਰੋ. ਤੇ ਤੁਹਾਡੇ ਨਾਲ ਕੰਟੈਕਟ ਕਰਨ ਦੇ ਲਈ ਇਨਫੋਰਮੇਸ਼ਨ ਲੈਣ ਦੇ ਲਈ ਕਿੱਥੇ ਨੈਨਦੀਪ ਤੁਹਾਨੂੰ ਜਿਹੜੇ ਲੋਕ ਆ ਉਹ ਕਾਲ ਕਰ ਸਕਦੇ ਨੇ? ਹਾਂਜੀ ਸੋ ਜਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਪਰ ਮੈਨੂੰ ਪਤਾ ਮੈਨੂੰ ਅੱਜ ਬਹੁਤ ਸਾਰੇ ਕਾਲਸ ਆ ਜਾਣੇ ਆ. ਸੋ ਮੈਨੂੰ ਟੈਕਸਟ ਮੈਸੇਜ ਭੇਜੋ ਪਹਿਲਾਂ ਤੇ ਮੈਂ ਤੁਹਾਨੂੰ ਜ਼ਰੂਰ ਕਾਲ ਕਰੂੰਗਾ. ਮੇਰਾ ਨੰਬਰ ਹੈ 559 647 4700 559-647-4700 ਜਾਂ ਬੈਸਟ ਜੇ ਤੁਸੀਂ ਸਾਡੀ ਵੈਬਸਾਈਟ ਜਾ ਕੇ ਸਾਡੀ ਇੱਕ ਸਾਈਨ ਅਪ ਫਾਰਮ ਹੈ ਜਿੱਥੇ ਤੁਸੀਂ ਬਸ ਆਪਣੀ ਐਡਰੈਸ ਲਿਖਣਾ ਹੈ ਤੁਸੀਂ ਕਿੱਥੇ ਰਹਿੰਦੇ ਹੋ. ਸੋ ਅਸੀਂ ਤੁਹਾਨੂੰ ਫਿਰ ਉਹੀ ਪੈਰਾਗ੍ਰਾਫ ਅਸੀਂ ਤੁਹਾਨੂੰ ਭੇਜਾਂਗੇ ਜਿਹੜੀ ਮਤਲਬ ਤੁਹਾਡੀ ਰੀਜਨ ਬਾਰੇ ਤੁਹਾਡੇ ਇਲਾਕੇ ਬਾਰੇ. ਨੈਂਦੀ ਵੇ ਹੋਣੀ ਕਦੋਂ ਆ ਜਿਹੜੀ ਕਮੈਂਟਸ? 1 ਤੋਂ 3 ਵਜੇ ਅੱਜ ਤੇ ਕੱਲ 1 ਤੋਂ 3 ਵਜੇ. ਹਾਂਜੀ ਮੈਂ ਸੁਜੈਸਟ ਕਰੂੰਗਾ ਜੇ ਤੁਸੀਂ ਕਿਸੇ ਤਰ੍ਹਾਂ ਅਰੇਂਜ ਕਰ ਸਕਦੇ ਆ ਆਪਣਾ ਇੱਕ ਤੁਹਾਡਾ ਕੋਈ ਐਸੋਸੀਏਟ ਜਿਹੜਾ ਜਕਾਰਾ ਮੂਵਮੈਂਟ ਦਾ ਉਹ ਹਰ ਟਾਈਮ ਇੱਕ ਫੋਨ ਤੇ ਬੈਠ ਸਕਦਾ ਹੋਵੇ ਤੇ ਆਪਾਂ ਰੇਡੀਓ ਤੇ ਅਨਾਉਂਸ ਕਰ ਦਿਓ ਕਿਉਂਕਿ ਬਹੁਤ ਵਾਰ ਆਪਣੇ ਜਿਹੜੇ ਲੋਕ ਆ ਆਪਣੇ ਸਰੋਤੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਕੀ ਕਰਨਾ ਹੈ. ਸੋ ਜੇ ਤੁਸੀਂ ਅਰੇਂਜ ਕਰ ਸਕਦੇ ਆ ਆਪਾਂ ਲੇਟਰ ਔਨ ਜਿਹੜੇ ਸਾਡੇ ਹੋਰ ਪ੍ਰੋਗਰਾਮ ਚੱਲਣੇ ਉਹਨਾਂ 'ਚ ਵੀ ਬਾਰ-ਬਾਰ ਅਨਾਉਂਸ ਕਰਦੇ ਰਹਾਂਗੇ ਵੀ ਇਸ ਨੰਬਰ ਤੇ ਕੰਟੈਕਟ ਕਰੋ ਤੇ ਉਹ ਡਿਟੇਲ 'ਚ ਇਨਫੋਰਮੇਸ਼ਨ ਦੇ ਦਿਓ. ਪਰਫੈਕਟ. ਮੈਂ ਹੁਣੇ ਉਹਨਾਂ ਦੇ ਨਾਲ ਸਰਕਲ ਕਰਕੇ ਮੈਂ ਪੁੱਛੂੰਗਾ ਮਤਲਬ ਕੌਣ ਫੋਨ ਕਾਲਸ ਲੈ ਸਕਦੇ ਤੇ ਅਸੀਂ ਜ਼ਰੂਰ ਕਰਾਂਗੇ. ਤੇ ਨੈਨਦੀਪ ਇਹ ਵੀ ਦੱਸੋ ਵੀ ਜਿਹੜਾ ਤੁਸੀਂ ਕਹਿੰਦੇ ਆ ਵੀ ਕਾਲ ਕਰਕੇ ਉਹਨਾਂ ਨੂੰ ਕਹਿਣਾ ਕਿਊ ਦੇ ਵਿੱਚ ਲਾਉਣਾ ਉਹ ਫੋਨ ਨੰਬਰ ਕਿਹੜਾ ਹੈਗਾ ਜਿੱਥੇ ਲੋਕਾਂ ਨੇ ਕਾਲ ਕਰਕੇ ਕਹਿਣਾ ਵੀ ਸਾਡੀ ਜਿਹੜੀ ਇਲਾਕੇ ਦੀ ਹੱਦ ਆ ਉਹ ਏਦਾਂ ਹੋਣੀ ਚਾਹੀਦੀ ਹੈ? ਹਾਂਜੀ ਸੋ ਇੱਕ ਸਕਿੰਟ ਮੈਂ ਹੁਣੇ ਪੁੱਲ ਅਪ ਕਰਦਾ ਹਾਂ ਇੱਕ ਸਕਿੰਟ ਜੀ. ਸੋ ਉਹਦਾ ਮੋਸਟ ਪ੍ਰੋਬਬਲੀ ਰਾਜਕਰਮਜੀਤ ਸਿੰਘ ਜੀ ਹੋਣਾ ਇਹ ਆ ਵੀ ਜਿਹੜੇ ਏਰੀਏ 'ਚ ਤੁਸੀਂ ਰਹਿੰਦੇ ਇਹ ਨਹੀਂ ਵੀ ਮੈਂ ਬੇ ਏਰੀਏ ਤੋਂ ਕਾਲ ਕਰਾਂ ਵੀ ਐਲਗਰੋਵ ਨੂੰ ਇੱਧਰ ਲਾ ਦਿਓ. ਜਿਹੜੇ ਐਲਗਰੋਵ ਸ਼ਹਿਰ ਦੇ ਰਹਿੰਦੇ ਆ ਉਹ ਜਿੱਥੇ ਤੁਸੀਂ ਰਹਿੰਦੇ ਆ ਜਿਹੜੇ ਤੁਹਾਡੇ ਏਰੀਏ 'ਚ ਹੋਣੀ ਆ ਜੀ. ਹਾਂਜੀ ਸੋ ਉਹ ਫੋਨ ਨੰਬਰ ਰਾਜਕਰਨ ਵੀ ਮੈਂ ਤੁਹਾਨੂੰ ਭੇਜੂੰਗਾ ਪਰ ਇੱਕ ਕੋਡ ਵੀ ਹੈ ਕਿਉਂਕਿ ਇਟਸ ਅ 1-800 ਨੰਬਰ ਤੇ ਇੱਕ ਕੋਡ ਵੀ ਤੁਹਾਨੂੰ ਲਾਉਣਾ ਪੈਣਾ ਮਤਲਬ ਕਿਊ ਅੰਦਰ ਹੋਣ ਜੀ. ਸੋ ਆਪਾਂ ਕੀ ਕਰਾਂਗੇ ਇੱਕ ਸਟ੍ਰਿਪ ਬਣਾ ਕੇ ਪੰਜਾਬੀ ਰੇਡੀਓ ਯੂਐਸਏ ਦੀ ਜਿਹੜੀ ਫੇਸਬੁੱਕ ਆ ਉਹਦੇ ਤੇ ਪਾ ਦਿੰਦੇ ਉਹ ਸੌਖਾ ਆ. ਜਿੰਨੇ ਵੀ ਸਰੋਤੇ ਸੁਣ ਰਹੇ ਆ ਇਹ ਨੈਨਦੀਪ ਹੋਣੀ ਰਿਸਰਚ ਕਰਕੇ ਕਿਹੜਾ ਨੰਬਰ ਆ ਕਿੱਦਾਂ ਕੰਟੈਕਟ ਕਰਨਾ ਉਹ ਨੰਬਰ ਤੇ ਪਲੱਸ ਇਹਨਾਂ ਦੀ ਆਰਗੇਨਾਈਜੇਸ਼ਨ ਦਾ ਜਿਹੜਾ ਨੰਬਰ ਹੋਊਗਾ ਉਹ ਆਪਾਂ ਉੱਤੇ ਪਾ ਦਾਂਗੇ ਤੇ ਤੁਸੀਂ ਉੱਥੇ ਕਾਲ ਕਰਕੇ ਲੈ ਸਕਦੇ ਆ ਜਾਂ ਸਾਡੇ ਸਟੂਡੀਓ ਵੀ ਕਾਲ ਕਰ ਲਿਓ. ਸੋ ਅੱਜ ਤੇ ਕੱਲ ਇਹ 2 ਦਿਨ ਇਹ ਗਵਰਨਮੈਂਟ ਪੀਰੀਅਡਸ ਹੈਗੇ ਆ ਜਿਹੜੇ ਇਸ 800 ਨੰਬਰ ਦੇ ਵਿੱਚ ਤੁਸੀਂ ਇੱਥੇ ਕਾਲ ਕਰਕੇ ਕਹਿ ਸਕਦੇ ਆ ਵੀ ਸਾਡਾ ਜਿਹੜਾ ਇਲਾਕਾ ਆ ਉਹ ਬੇਸਿਕਲੀ ਆਪਣੇ ਜਿਹੜੇ ਪੰਜਾਬੀਆਂ ਦੇ ਨਾਲ ਹੀ ਜਿਹੜਾ ਰਵੇ ਸਾਨੂੰ ਜਿਹੜਾ ਉਹ ਵੱਖਰਿਆਂ ਇੱਕ ਹਿਸਾਬ ਦੇ ਨਾਲ ਨਾ ਕੀਤਾ ਜਾਵੇ. ਇਹ ਦੱਸ ਜੇ ਵੀ ਰੀਡਿਸਟ੍ਰਿਕਟਿੰਗ ਜਿਹੜੀ ਮੁੜ ਕੇ ਦੁਬਾਰਾ ਹਲਕਿਆਂ ਦੀ ਜਿਹੜੀ ਹੱਦਬੰਦੀ ਹੁੰਦੀ ਆ ਉਹ ਹਰ 10 ਸਾਲਾਂ ਬਾਅਦ ਹੁੰਦੀ ਆ
ਤੇ 10 ਸਾਲਾਂ ਦੇ ਲਈ ਜਿਹੜੇ ਇਸ ਵਾਰ ਮੈਪ ਬਣ ਗਏ ਉਹ 10 ਸਾਲਾਂ ਲਈ ਰਹਿਣੇ ਆ। ਸੋ ਉਹਦੇ ਵਿੱਚ ਤੁਹਾਡੀ ਵਾਟਰ ਡਿਸਟ੍ਰਿਕਟ ਆ, ਤੁਹਾਡੀ ਸਕੂਲ ਜੇ ਡਿਸਟ੍ਰਿਕਟ ਆ ਤੁਹਾਡੇ ਜੀ। ਬੱਚੇ ਹਾਈ ਸਕੂਲ ਆਉਂਦੇ ਆ ਜਾਂ ਕਾਲਜ ਆਉਂਦੇ ਆ, ਉਹ ਇਸ ਹਫਤੇ ਉਹਨਾਂ ਦੀ ਬਿਲਕੁਲ ਛੁੱਟੀ ਆ, ਉਹਨਾਂ ਨੂੰ ਵੀ ਕਹੋ ਕਿ ਜ਼ਰੂਰ ਕਾਲ ਕਰੋ। ਨਹੀਂ ਜੀ। ਬਿਲਕੁਲ ਜੀ। ਸੋ ਡੈਫੀਨਿਟਲੀ ਸਾਰੇ ਜਾਣੇ, ਜਿੰਨੇ ਪਰਿਵਾਰ ਦੇ ਜਿੰਨੇ ਜੀ ਆ, ਸਾਰੇ ਜਾਣੇ ਕਾਲ ਕਰੋ। ਸਾਰਿਆਂ ਕੋਲ ਸੈੱਲ ਫੋਨ ਹੁੰਦੇ ਆ। ਉਹ ਨੰਬਰ ਤੁਹਾਨੂੰ ਆਪਾਂ ਜਿਹੜਾ ਉਹ ਜਲਦ ਹੀ ਅਨਾਊਂਸ ਜਿਹੜਾ ਉਹ ਕਰ ਦੇਵਾਂਗੇ, ਫੇਸਬੁੱਕ ਤੇ ਵੀ ਉਹ ਪਾ ਦੇਵਾਂਗੇ, ਤਾਂ ਜੋ ਤੁਸੀਂ ਉੱਥੇ ਕਮੈਂਟ ਕਰਕੇ ਜਿਹੜਾ ਆ ਉਹ ਤੁਸੀਂ ਕਰ ਸਕੋ। ਇਹ ਕੈਲੀਫੋਰਨੀਆ ਬਾਰੇ ਦੱਸਿਆ ਆ, ਹੋ ਸਕਦਾ ਵੀ ਬਾਕੀ ਸੂਬਿਆਂ ਦੇ ਵਿੱਚ ਵੀ ਇਦਾਂ ਜਿਹੜੇ ਉਹ ਨੰਬਰ ਹੋਣ, ਤੁਸੀਂ ਉੱਥੇ ਵੀ ਦੇਖ ਲਓ ਵੀ ਉਦਣ ਕਿਹੜੇ ਜਿਹੜੇ ਆ ਜਨਰਲ ਪਬਲਿਕ ਕਮੈਂਟ ਪੀਰੀਅਡ ਜਿਹੜੇ ਆ ਉਹ ਹੋਣਗੇ। ਸੋ ਨੈਨਦੀਪ, ਥੈਂਕ ਯੂ ਵੈਰੀ ਮਚ, ਮਿਹਰਬਾਨੀ ਜੀ, ਸ਼ੁਕਰੀਆ। ਥੈਂਕ ਯੂ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ। ਅੱਛਾ ਵਾਹਿਗੁਰੂ ਫਤਿਹ। ਕੁਛ ਕੁ ਅਗਲੀਆਂ ਖਬਰਾਂ ਵੱਲ ਚਲੀਏ। ਰਾਜਕਨਵੀਰ ਸਿੰਘ ਜੀ, ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਇਹ ਕਿਹਾ ਆ ਵੀ ਜਿਹੜੇ ਫੈਡ ਦੇ ਚੇਅਰਮੈਨ ਆ ਜਰੋਮੀ ਪਾਵਲ, ਉਹਨਾਂ ਨੂੰ ਹੀ ਸ਼ਾਇਦ ਸੈਕੰਡ ਟਰਮ ਦਿੱਤੀ ਜਾਵੇ। ਜਰੋਮੀ ਪਾਵਲ ਹੋਣਾ ਨੇ ਕਹਿੰਦੇ ਵੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪੈਂਡੈਮਿਕ ਦੇ ਦੌਰਾਨ ਜਿਹੜਾ ਇਕੋਨਮੀ ਆ ਉਹਨੂੰ ਹੈਂਡਲ ਕੀਤਾ। ਈਵਨ ਦੋ ਇਨਫਲੇਸ਼ਨ ਕਾਫੀ ਵਧਿਆ ਆ, ਪਰ ਉਹਨਾਂ ਨੇ ਬੜੀ ਪ੍ਰੋਫੈਸ਼ਨਲੀ ਜੌਬ ਕੀਤੀ ਆ। ਤੇ ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਜਿਹੜੇ ਜਰੋਮੀ ਪਾਵਲ ਆ ਜਿਹੜੇ ਚੇਅਰਮੈਨ ਆ, ਇਹਨਾਂ ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ 2017 ਦੇ ਵਿੱਚ ਜਿਹੜਾ ਨੋਮੀਨੇਟ ਕੀਤਾ ਸੀ ਜੀ। ਸੋ ਉਹਨਾਂ ਨੇ ਇਨਫੈਕਟ ਜਿਹੜਾ ਹਰਜੋਤ ਸਿੰਘ ਜੀ ਨੋਮੀਨੇਟ ਕਰ ਦਿੱਤਾ ਹੈ, ਅਨਾਉਂਸ ਕਰ ਦਿੱਤਾ ਹੈ। ਉਹਨਾਂ ਨੇ ਉਹਨਾਂ ਦੀ ਦੂਜੀ ਟਰਮ ਦੇ ਲਈ ਪਿਕ ਕਰ ਲਿਆ ਹੈ ਫੈਡ ਨੂੰ, ਜਿਹੜਾ ਉਹ ਲੀਡ ਕਰਨ ਦੇ ਲਈ ਸੈਕਿੰਡ ਟਰਮ ਦੇ ਲਈ। ਇਹ ਬਹੁਤ ਘੱਟ ਹੋਇਆ ਆ ਵੀ ਇੱਕ ਜਿਹੜਾ ਫੈਡ ਚੇਅਰਪਰਸਨ ਹੁੰਦਾ ਆ ਉਸ ਨੂੰ ਮੁੜ ਦੁਬਾਰਾ ਦੂਜੀ ਟਰਮ ਦੇ ਲਈ ਰੱਖਿਆ ਜਾਂਦਾ। ਯੂਜਲੀ ਜਿਹੜੇ ਆ ਉਹ ਬਦਲ ਦਿੱਤੇ ਜਾਂਦੇ ਆ ਜਦੋਂ ਵੀ ਇਹਨਾਂ ਦੀ ਟਰਮ ਜਿਹੜੀ ਆ ਉਹ ਪੂਰੀ ਹੁੰਦੀ ਆ। ਸੋ 31 ਜਨਵਰੀ 2022, ਸੋ ਕੁਛ ਮਹੀਨੇ ਉਹਨਾਂ ਦਾ ਕਾਰਜਕਾਲ ਜਿਹੜਾ ਉਹ ਰਹਿ ਗਿਆ ਆ। ਸੋ ਉਸ ਤੋਂ ਬਾਅਦ ਦੇ ਵਿੱਚ ਵੇਖੋ ਇਹਨਾਂ ਦੀ ਅਪਰੂਵਲ ਆ ਉਹ ਹੁੰਦਾ ਆ ਜਾਂ ਨਹੀਂ ਹੈਗਾ। ਪਰ ਸੀਟ ਇਸ ਟਾਈਮ ਤੱਤੀ ਇਹਨਾਂ ਦੀ ਇਸ ਲਈ ਆ ਹਰਜੋਤ ਸਿੰਘ ਜੀ ਵੀ ਇਨਫਲੇਸ਼ਨ ਜਿੱਦਾਂ ਤੁਸੀਂ ਜ਼ਿਕਰ ਕੀਤਾ ਆ ਵੀ ਮਹਿੰਗਾਈ ਨੇ ਲੋਕਾਂ ਦਾ ਲੱਕ ਜਿਹੜਾ ਇਸ ਟਾਈਮ ਤੋੜਿਆ ਹੋਇਆ। ਕੱਚੇ ਤੇਲ ਦੀਆਂ ਕੀਮਤਾਂ 'ਚ ਘਾਟਾ ਜਿਹੜਾ ਹੋਇਆ, ਗਿਰਾਵਟ ਜਿਹੜੀ ਉਹ ਦਰਜ ਹੋਈ ਆ, ਪਰ ਉਹ ਅਜੇ ਗੈਸ ਸਟੇਸ਼ਨਾਂ ਤੱਕ ਨਹੀਂ ਪਹੁੰਚੀ। ਸੋ ਉਹਨੂੰ ਉੱਥੇ ਤੱਕ ਪਹੁੰਚਦਿਆਂ ਵੀ ਕਹਿੰਦੇ ਆ ਵੀ ਉਹ ਸਮਾਂ ਲੱਗ ਸਕਦਾ ਹੈ। ਪਰ ਲੋਕਾਂ ਨੂੰ ਹੁਣ $4 $5 ਜਿਹੜੀ ਗੈਸ ਆ ਉਹ ਆਮ ਹੀ ਕੈਲੀਫੋਰਨੀਆ ਵਿੱਚ ਤਾਂ ਆਮ ਹੀ ਜਿਹੜੀ ਆ ਉਸ ਦੇ ਉੱਤੇ ਹੀ ਪਵਾਉਣੀ ਜਿਹੜੀ ਉਹ ਪੈ ਰਹੀ ਆ ਪਿਛਲੇ ਕਈ ਮਹੀਨਿਆਂ ਤੋਂ। ਜੀ। ਅਗਲੀ ਖਬਰ ਵੱਲ ਚਲੀਏ। ਅਮਰੀਕਾ ਦੇ ਵਿੱਚ ਇੱਕ ਸਮਾਂ ਹੁੰਦਾ ਸੀ ਅੱਜ ਤੋਂ 25-30 ਸਾਲ ਪਹਿਲਾਂ, ਜਦੋਂ ਵੱਡੇ ਜਿਹੜੇ ਸਟੋਰ ਹੁੰਦੇ ਸੀ, ਜਿਸ ਤਰ੍ਹਾਂ ਟਾਰਗੇਟ ਆ, ਲੱਕੀ ਆ ਜਾਂ ਹੋਰ ਮੇਸੀਜ਼, ਇਹ ਜਿਹੜੀਆਂ ਛੁੱਟੀਆਂ ਹੁੰਦੀਆਂ ਸੀਆਂ ਧਾਰਮਿਕ, ਖਾਸ ਕਰਕੇ ਥੈਂਕਸ ਗਿਵਿੰਗ ਵਾਲੀ, ਕ੍ਰਿਸਮਸ ਵਾਲੀ, ਨਵੇਂ ਸਾਲ ਵਾਲੀ, ਉਹਦੇ ਬੰਦ ਹੁੰਦੇ ਸੀ। ਪਰ ਫਿਰ ਇੱਕ ਐਸਾ ਸਮਾਂ ਆਇਆ ਵੀ ਜਿਹੜੇ ਆ ਇਹਨਾਂ ਛੁੱਟੀਆਂ ਦੇ ਦੌਰਾਨ ਵੀ ਜਿਹੜੇ ਵੱਡੇ ਸਟੋਰ ਆ ਉਹ ਓਪਨ ਰਹਿੰਦੇ ਸੀ। ਕਹਿੰਦੇ ਵੀ ਸਾਡੀ ਸੇਲ ਜ਼ਿਆਦਾ ਹੁੰਦੀ ਆ। ਤੇ EMPLOYEE ਬੜੇ ਰੋਂਦੇ ਸੀ ਵੀ ਦੇਖੋ ਅੱਜ ਕ੍ਰਿਸਮਸ ਆ ਜਾਂ ਥੈਂਕਸ ਗਿਵਿੰਗ ਆ, ਮੈਂ ਆਪਣੇ ਪਰਿਵਾਰ ਕੋਲ ਵੀ ਨਹੀਂ ਜਾ ਸਕਦਾ। ਪਰ ਮੁੜ ਕੇ ਹੁਣ ਇਦਾਂ ਦਾ ਸਮਾਂ ਬਣ ਗਿਆ। ਟਾਰਗੇਟ ਨੇ ਅੱਜ ਅਨਾਊਂਸ ਕੀਤਾ ਵੀ ਥੈਂਕਸ ਗਿਵਿੰਗ ਵਾਲੇ ਦਿਨ ਉਹਨਾਂ ਦੇ ਜਿਹੜੇ ਸਟੋਰ ਆ ਉਹ ਬੰਦ ਰਹਿਣਗੇ। ਕਹਿੰਦੇ ਵੀ ਬਹੁਤ ਸਾਰੇ ਜਿਹੜੇ ਲੋਕ ਆ ਹੁਣ ਉਹਨਾਂ ਨੇ ਸ਼ਾਪਿੰਗ ਆਨਲਾਈਨ ਸ਼ੁਰੂ ਕਰ ਦਿੱਤੀ ਆ, ਪਲੱਸ ਸਾਨੂੰ ਹੁਣ EMPLOYEE ਮਿਲ ਨਹੀਂ ਰਹੇ, ਇਸ ਕਰਕੇ ਥੈਂਕਸ ਗਿਵਿੰਗ ਨੂੰ ਅਸੀਂ ਜਿਹੜੇ ਆ ਸਾਰੇ ਸਟੋਰ ਜਿਹੜੇ ਆ ਉਹ ਬੰਦ ਰੱਖਾਂਗੇ। ਬਿਲਕੁਲ ਇਹ ਹਰਜੋਤ ਸਿੰਘ ਜੀ, ਇਹ ਜਿਹੜਾ ਸਰਕਲ ਆ ਨਾ ਇਹ ਚੱਲਦਾ ਰਹਿੰਦਾ ਆ। ਇਹ ਜਦੋਂ 2-4 ਸਾਲ ਇਦਾਂ ਚੱਲਿਆ, ਫਿਰ ਲੋਕਾਂ ਨੇ ਕਹਿਣਾ ਨਹੀਂ ਯਾਰ ਇਹ ਓਪਨ ਹੋਣੇ ਚਾਹੀਦੇ ਆ, ਫਿਰ ਓਪਨ ਹੋ ਜਾਣੇ ਆ, ਫਿਰ 5-6 ਸਾਲਾਂ ਨੂੰ ਫਿਰ ਦੁਬਾਰਾ ਕਲੋਜ਼ ਹੋਏ। ਸਰਕਲ ਜਿਹੜਾ ਉਹ ਚੱਲਦਾ ਜਿਹੜਾ ਉਹ ਰਹਿੰਦਾ ਹੈਗਾ ਆ। ਪਰ ਕਾਫੀ ਜਿਹੜੇ ਆ ਸਟੋਰਸ ਆ ਇਸ ਵਾਰ ਬੰਦ ਹੋਣ ਜਾ ਰਹੇ। ਇੱਥੋਂ ਤੱਕ ਕਿ ਹਰਜੋਤ ਸਿੰਘ ਜੀ ਹੋਮ ਡਿਪੂ ਵੀ ਕਹਿੰਦੇ ਆ ਬੰਦ ਆ, ਕਾਸਕੋ ਵੀ ਜਿਹੜਾ ਉਹ ਬੰਦ ਜਿਹੜਾ ਉਹ ਰਹੇਗਾ। ਤੇ ਉਧਰ ਨਾਲ ਹੀ ਜਿਹੜਾ ਹਰਜੋਤ ਸਿੰਘ ਜੀ ਦੱਸ ਜਾਈਏ, ਸੈਂਟਰਲ ਵੈਲੀ ਇਲਾਕੇ ਦੇ ਵਿੱਚ ਅੱਜ ਕਾਫੀ ਜ਼ਿਆਦਾ ਡੈਂਸ ਫੌਗ, ਧੁੰਦ ਜਿਹੜੀ ਉਹ ਪੈ ਰਹੀ ਆ। ਪਿਛਲੇ ਕਈ ਹਫ਼ਤਿਆਂ ਤੋਂ ਜਿਹੜੀ ਲਗਾਤਾਰ ਸੰਘਣੀ ਧੁੰਦ ਜਿਹੜੀ ਉਹ ਪੈ ਰਹੀ ਆ, ਜਿਸ ਕਰਕੇ ਆਵਾਜਾਈ ਦੇ ਵਿੱਚ ਲੋਕਾਂ ਨੂੰ ਪਰੇਸ਼ਾਨੀ ਵੀ ਜਿਹੜੀ ਉਹ ਆ ਸਕਦੀ ਆ। ਧੀਮੀ ਰਫ਼ਤਾਰ ਦੇ ਨਾਲ ਜਿਹੜਾ ਉਹ ਤੁਸੀਂ ਚੱਲੋ, ਆਰਾਮ ਦੇ ਨਾਲ ਜਿਹੜਾ ਉਹ ਚੱਲੋ। ਹੈਡਲਾਈਟਸ ਆਪਣੀ ਔਨ ਕਰੋ ਤਾਂ ਜੋ ਪਿੱਛੋਂ ਜਿਹੜੀਆਂ ਤੁਹਾਡੀਆਂ ਟੇਲ ਲਾਈਟਸ ਆ ਉਹ ਔਨ ਰਹਿਣ, ਪਿੱਛੋਂ ਆ ਰਹੇ ਲੋਕ ਆ ਉਹਨਾਂ ਨੂੰ ਤੁਹਾਡੀ ਜਿਹੜੀ ਗੱਡੀ ਆ ਉਹ ਦਿਸਦੀ ਰਵੇ। ਸੋ ਇਹਦੇ ਨਾਲ ਜਿਹੜਾ ਤੁਹਾਨੂੰ ਫਾਇਦਾ, ਜਿਨ੍ਹਾਂ ਦੀਆਂ ਗੱਡੀਆਂ 'ਚ ਫੌਗ ਲਾਈਟਸ ਹੈਗੀਆਂ ਆ ਉਹ ਫੌਗ ਲਾਈਟ ਦੀ ਜਿਹੜੀ ਉਹ ਵਰਤੋਂ ਕਰੋ ਤਾਂ ਜੋ ਤੁਹਾਨੂੰ ਜਿਹੜਾ ਆ ਵਧੀਆ ਤਰੀਕੇ ਦੇ ਨਾਲ ਦਿਸ ਸਕੇ। ਸੋ ਕੱਲ ਬਹੁਤ ਸੋਹਣਾ ਦਿਨ ਲੱਗਾ ਸੀ, ਅੱਜ ਇੱਕ ਵਾਰੀ ਫੇਰ ਜਿਹੜੀ ਉਹ ਧੁੰਦ ਕਾਫੀ ਜ਼ਿਆਦਾ ਪਈ ਹੈ। ਡੈਂਸ ਫੌਗ ਕਹਿੰਦੇ ਆ ਵੀ ਇਸ ਟਾਈਮ ਹੈਗੀ ਆ। ਸੋ ਇਹ ਜਿਹੜਾ ਤੁਸੀਂ ਬਚ ਕੇ ਰਹੋ।
ਸਕੂਲਾਂ ਨੂੰ ਜਿਹੜੇ ਆ ਬੱਚੇ ਜਿਹੜੇ ਉਹ ਜਾਂਦੇ ਹੁੰਦੇ ਆ ਤੜਕੇ ਉਦੋਂ ਵੀ ਜਿਹੜਾ ਭਾਈ ਜਿਹੜਾ ਉਹ ਜ਼ਿਆਦਾ ਧਿਆਨ ਰੱਖੋ। ਸੋ ਇਹ ਸੀਗੀਆਂ ਜਿਹੜਾ ਹਰਜੋਤ ਸਿੰਘ ਜੀ ਆਪਣੇ ਅੱਜ ਦਾ ਇਹ ਪ੍ਰੋਗਰਾਮ, ਤੇ ਹੁਣ ਆਪਾਂ ਇਸ ਅੱਜ ਦੇ ਪ੍ਰੋਗਰਾਮ ਨੂੰ ਹੁਣ ਸਮਾਪਤ ਕਰਦੇ ਹਾਂ। ਇਸ ਤੋਂ ਅਗਲਾ ਪ੍ਰੋਗਰਾਮ ਆਵੇਗਾ ਜੀ ਆਤਮਿਕ ਆਨੰਦ 10 ਤੋਂ 11 ਵਜੇ ਦੇ ਵਿੱਚ। 11 ਤੋਂ 12:30 ਪ੍ਰੋਗਰਾਮ ਹਾਸੇ ਚਾਰੇ ਪਾਸੇ, 12:30 ਤੋਂ 2 ਕੁਝ ਗੱਲਾਂ ਕੁਝ ਗੀਤ, 2 ਤੋਂ 4 ਵਜੇ ਦੇ ਦਰਮਿਆਨ ਨਜ਼ਰੀਆ, 4 ਵਜੇ ਪ੍ਰੋਗਰਾਮ ਦੇਸੋਂ ਪਰਦੇਸ, 5:40 ਦੇ ਉੱਤੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਪੇਸ਼ ਕੀਤਾ ਜਾਊਗਾ। ਫਿਰ ਉਸ ਤੋਂ ਬਾਅਦ ਦੇ ਵਿੱਚ ਸ਼ਾਮ ਦੇ ਜਿਹੜੇ 6 ਤੋਂ 8 ਵਜੇ ਦੇ ਦਰਮਿਆਨ ਗੁਰਬਾਣੀ ਦੇ ਜਿਹੜੇ ਸ਼ਾਮ ਦੇ ਦੀਵਾਨ ਆ ਉਹ ਸਰਵਣ ਕਰਾਂਗੇ, ਤੇ 8:30 ਵਜੇ ਆਵੇਗਾ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਹੋਣਾ ਦੇ ਨਾਲ। ਅੱਜ ਦੇ ਪ੍ਰੋਗਰਾਮ 'ਚ ਕਾਲਸ ਵੀ ਜਿਹੜੀਆਂ ਉਹ ਲਈਆਂ ਜਾਂਦੀਆਂ ਨੇ। ਸੋ ਆਪ ਸਭ ਨੂੰ ਇੱਦਾਂ ਹੀ ਬੇਨਤੀ ਆ ਵੀ ਇੱਦਾਂ ਹੀ ਜਿਹੜੇ ਜੁੜੇ ਰਹੋ, ਤੇ ਬਾਕੀ ਫਰੈਜ਼ਨੋ ਸਟੂਡੀਓ ਕੰਪਲੈਕਸ ਜਿਹੜਾ ਪੰਜਾਬੀ ਰੇਡੀਓ USA ਦਾ 2125 ਨਾਰਥ ਬਾਰਟਨ ਐਵੀਨਿਊ, ਇੱਥੇ ਜਿਹੜੀ ਆ ਪ੍ਰਦਰਸ਼ਨੀ ਚੱਲ ਰਹੀ ਆ। ਆਉਂਦੇ ਸ਼ਨੀਚਰਵਾਰ ਤੱਕ ਪ੍ਰਦਰਸ਼ਨੀ ਹੋਊਗੀ। ਬੱਚਿਆਂ ਨੂੰ ਕਈਆਂ ਨੂੰ ਜਿਹੜੀਆਂ ਉਹ ਆਲਰੇਡੀ ਛੁੱਟੀਆਂ ਦਾ ਸਮਾਂ ਜਿਹੜਾ ਉਹ ਚੱਲ ਰਿਹਾ ਆ, ਸੋ ਜ਼ਰੂਰ ਇੱਥੇ ਆਓ, ਬੱਚਿਆਂ ਨੂੰ ਇਹਨਾਂ ਪੇਂਟਿੰਗਸ ਦੇ ਨਾਲ ਜਿਹੜਾ ਰੂਬਰੂ ਕਰੋ। ਕੀ ਪਤਾ ਹੁੰਦਾ ਹੈ ਵੀ ਇਹਨਾਂ ਵਿੱਚੋਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਅਜਿਹਾ ਪੇਂਟਰ ਹੋਵੇ ਜਿਨ੍ਹਾਂ ਦੀਆਂ ਪ੍ਰਦਰਸ਼ਨੀਆਂ ਜਿਹੜੀਆਂ ਬਾਅਦ 'ਚ ਲੱਗਣ। ਸੋ ਜ਼ਰੂਰ ਹੌਸਲਾ ਅਫਜ਼ਾਈ ਜਿਹੜੀ ਉਹ ਬੱਚਿਆਂ ਦੀ ਕਰੋ। ਤੇ ਉਹਨਾਂ ਨੇ ਓਪਨ ਵਰਕਸ਼ਾਪ ਜਿਹੜੀ ਆ ਉਹ ਰੱਖੀ ਆ 11 ਤੋਂ ਜਿਹੜੇ ਜੀ 2-3 ਵਜੇ ਤੱਕ ਆ ਕੇ ਬੱਚੇ ਜਿਹੜੇ ਉਹਨਾਂ ਦੇ ਨਾਲ ਸਿੱਧੀ ਗੱਲਬਾਤ, ਜਾਂ ਜਿਹੜਾ ਵੀ ਚਾਹੇ ਅਡਲਟ ਪੇਂਟਰ ਆ ਵੀ ਜਿਹੜੇ ਵੱਡੇ ਨੇ ਪੇਂਟਰ ਉਹ ਆ, ਚਾਹੇ ਬੱਚੇ ਪੇਂਟਰ ਨੇ, ਉਹਨਾਂ ਦੇ ਜਿਹੜੇ ਆ ਕੇ ਤੁਸੀਂ ਉਹਨਾਂ ਤੋਂ ਟਿਪਸ ਵਗੈਰਾ ਜਿਹੜੀਆਂ ਉਹ ਲੈ ਸਕਦੇ ਆ। ਤੇ ਹੁਣ ਇਜਾਜ਼ਤ ਦਿੰਦੇ ਆ ਜੀ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਕੀ ਜਿਹੀ ਸਤਿ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।